ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਤੁਹਾਡਾ ਸਭ ਦਾ ਮਨਪਸੰਦ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ ਨਾਲ ਤੇ ਜਾਣਾਂਗੇ ਉਹਨਾਂ ਤੋਂ ਕੁਝ ਅਹਿਮ ਖਬਰਾਂ ਬਾਰੇ, ਕੁਝ ਅਹਿਮ ਜਾਣਕਾਰੀਆਂ। ਸੋ ਜੁੜਦੇ ਉਹਨਾਂ ਦੇ ਨਾਲ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਸਤਿ ਸ਼੍ਰੀ ਪੰਜਾਬੀ ਅਕਾਲ। ਰੇਡੀਓ ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ, ਖਬਰਾਂ ਤੇ ਚਰਚਾ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਗਏ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਵਿਜ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਰਵਿੰਦਰ ਹਲਵਾਰਾ ਫ੍ਰੈਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਮੀਰੀ ਪੀਰੀ ਸੇਵਾ ਸੁਸਾਇਟੀ, ਰਸ਼ਪਾਲ ਸਿੰਘ, ਭਰਪੂਰ ਸਿੰਘ ਗਿੱਲ ਫ੍ਰੈਜ਼ਨੋ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ, ਤਾਂ ਇਹਨਾਂ ਦੇ ਨਾਲ 559 905 2575 ਤੇ ਗੱਲ ਕਰ ਸਕਦੇ ਹੋ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਜਾਬ ਰੋਡਵੇਜ਼ ਤੋਂ। ਕਹਿੰਦੇ ਬਿਲਕੁਲ 40 ਰੁਪਈਆਂ ਦੇ ਵਿੱਚ ਵਿਕਦਾ ਹੈ ਰੋਡਵੇਜ਼ ਦਾ। ਇੱਕ ਮਿੰਟ, ਐਡਾ ਵਧੀਆ ਮਹਿਕਮਾ ਤੇ ਰੁਪਈਏ 40 ਵੀ ਬਸ। ਪ੍ਰਵੀਨ ਜੀ, ਇਹ 40 ਰੁਪਈਏ ਨਾ ਜੀ। ਮਤਲਬ ਅਰਬਾਂ ਖਰਬਾਂ 'ਚ ਬਣੀ ਜਾਂਦੇ ਨੇ। ਹੂੰ। ਅਸਲ ਦੇ ਵਿੱਚ ਇਹ ਵੱਡੀ ਖੇਡ ਲੰਮੇ ਸਮੇਂ ਤੋਂ ਜਾਰੀ ਆ ਪੰਜਾਬ ਦੇ ਵਿੱਚ। ਜਿਹੜਾ ਟਰਾਂਸਪੋਰਟ ਮਾਮਲਾ ਏ, ਜਾਂ ਤੁਸੀਂ ਕਹਿ ਦਿਓ ਪੰਜਾਬ ਰੋਡਵੇਜ਼ ਦੇ ਜੀ। ਬਰਾਬਰ ਜਿਹੜੀਆਂ ਪ੍ਰਾਈਵੇਟ ਬੱਸਾਂ ਚੱਲਦੀਆਂ ਨੇ, ਪ੍ਰਾਈਵੇਟ ਟਰਾਂਸਪੋਰਟ ਮਾਫੀਆ ਏ, ਉਹ ਪੂਰੀ ਤਰ੍ਹਾਂ ਨਾਲ ਰਾਜਨੀਤਿਕ ਧਿਰਾਂ ਉਹਦੇ ਪਰ ਹਾਵੀ ਨੇ। ਹੂੰ। ਚਾਹੇ ਉਹ ਸੱਤਾ 'ਚ ਹੋਣ ਤੇ ਚਾਹੇ ਉਹ ਸੱਤਾ ਤੋਂ ਬਾਹਰ ਹੋਣ, ਪਰ ਉਹਨਾਂ ਤੱਕ ਦਬਦਬਾ, ਕਬਜ਼ਾ ਇਸ ਕਦਰ ਹੈ ਕਿ ਇੱਕ ਦੂਏ ਨੂੰ ਛੇੜਦੀਆਂ ਨਹੀਂ ਹੈ। ਸੋ ਇਸ ਲਈ ਉਹ ਲਗਾਤਾਰ ਉਹ ਕਾਰੋਬਾਰ ਚੱਲਦਾ ਰਿਹਾ। ਤੇ ਹੁਣ ਮਤਲਬ ਕਿ ਉਹਦੇ ਉੱਤੇ ਕਈ ਵਾਰ ਰੋਡਵੇਜ਼ ਮੁਲਾਜ਼ਮਾਂ ਦੀ ਜਥੇਬੰਦੀਆਂ ਵੀ ਪ੍ਰਦਰਸ਼ਨ ਕਰਦੀਆਂ ਰਹੀਆਂ, ਪਰ ਉਹਦੇ ਬਾਵਜੂਦ ਵੀ ਰੋਡਵੇਜ਼ ਜਿਵੇਂ ਮਰਦੀ ਜਾ ਰਹੀ ਹੈ। ਤੇ ਉਹ ਲੱਗਦਾ ਸੀਗਾ ਕਿ ਹੁਣ ਨਵੀਂ ਸਰਕਾਰ ਆਈ ਹੈ ਤਾਂ ਹੁਣ ਕੁਝ ਬਦਲਾਅ ਆਏਗਾ। ਪਰ ਮੈਂ ਅੱਜ ਇੱਕ ਵੱਡੀ ਨਾਮਚੀਨ ਅਖਬਾਰ ਦਾ ਇੱਕ ਸਰਵੇ ਰਿਪੋਰਟ ਦੇਖ ਰਿਹਾ ਸੀ ਤਾਂ ਉਹ ਮੈਨੂੰ ਹੈਰਾਨ ਕਰ ਗਿਆ, ਉਹ ਸਰਵੇ ਰਿਪੋਰਟ। ਤੇ ਉਸੇ ਤੇ ਆਪਾਂ ਅੱਜ ਚਰਚਾ ਛੇੜਨ ਲਈ ਤਾਂ ਹੀ ਗੱਲ ਸ਼ੁਰੂ ਕੀਤੀ ਕਿ 40 ਰੁਪਏ 'ਚ 1 ਮਿੰਟ ਵਿਕਦਾ ਪੰਜਾਬ ਰੋਡਵੇਜ਼ ਦਾ। ਉਹਦਾ ਫਾਰਮੂਲਾ ਕੀ ਆ ਕਿ ਕਾਊਂਟਰ ਤੇ ਬੱਸ ਲੱਗੀ ਆ, ਉਹਦਾ ਟਾਈਮ 12:10 ਕਾਊਂਟਰ ਛੱਡਣ ਦਾ, ਤੇ ਉਹਨੇ 12:09 ਤੇ ਕਾਊਂਟਰ ਛੱਡ ਦੇਣਾ। 1 ਮਿੰਟ ਪਹਿਲਾਂ ਕਾਊਂਟਰ ਛੱਡਣ ਦੇ ਬਦਲੇ ਉਸ 40 ਰੁਪਏ ਅਦਾ ਕੀਤੇ ਜਾਂਦੇ ਨੇ। ਹੁਣ ਉਹ 40 ਰੁਪਏ ਸਿੱਧੇ ਡਰਾਈਵਰ ਜਾਂ ਕੰਡਕਟਰ ਦੀ ਜੇਬ 'ਚ ਨਹੀਂ ਜਾਂਦੇ ਜੀ। ਮਤਲਬ ਕਈ ਵਾਰ ਐਂ ਲੱਗਦਾ ਕਿ ਕੰਡਕਟਰ ਨੇ ਸੀਟੀ ਮਾਰਤੀ ਹੋਣੀ ਤੇ ਉਹਨੂੰ 40 ਰੁਪਏ ਮਿਲ ਗਏ। ਨਹੀਂ, ਇਹ ਪੂਰਾ ਅੱਡੇ ਇੰਚਾਰਜ ਤੋਂ ਲੈ ਕੇ ਕਹਿੰਦੇ GM ਤੱਕ, GM ਤੋਂ ਲੈ ਕੇ ਦਿੱਲੀ ਬੈਠੇ, ਮਤਲਬ ਚੰਡੀਗੜ੍ਹ ਬੈਠੇ ਬੰਦਿਆਂ ਤੱਕ ਪਹੁੰਚ ਹੈ। ਸੋ ਇਸ ਲਈ ਇਹ ਪੂਰੀ ਇੱਕ ਲਾਈਨ ਲੰਬੀ ਆ ਤੇ ਉਹਦੇ ਰਾਹੀਂ ਇਹ ਪੈਸੇ ਦੀ ਅਦਾਇਗੀ ਹੁੰਦੀ ਹੈ। ਹੁਣ ਇੱਕ ਅੱਡੇ ਤੋਂ ਕਹਿੰਦੇ ਔਸਤਨ 3000 ਰੁਪਈਆ ਬਣ ਜਾਂਦਾ ਹੈ ਜੀ। ਸੋ ਜਦੋਂ ਕਾਊਂਟਰ ਛੱਡਣ ਦੀ ਗੱਲ ਆਉਂਦੀ, ਇੱਕ ਕਾਊਂਟਰ ਤੋਂ ਦਿਨ ਦੇ ਵਿੱਚ ਔਸਤ 3000 ਰੁਪਈਆ ਬਣਦਾ, ਤੇ ਪੂਰੇ ਪੰਜਾਬ 'ਚ ਔਸਤ ਇੱਕ ਦਿਨ ਦਾ 1 ਕਰੋੜ ਤੋਂ ਉੱਪਰ ਬਣਦਾ ਜੀ। ਇਹ ਆ ਵੱਡੀ ਖੇਡ। ਮਤਲਬ ਇੱਕ ਕਾਊਂਟਰ ਤੋਂ 40 ਮਤਲਬ ਰੁਪਈਏ ਇੱਕ ਬੱਸ ਪਿੱਛੇ ਜਦੋਂ ਬਣਦੇ ਨੇ, ਤਾਂ ਇੱਕ ਕਾਊਂਟਰ ਤੋਂ ਇੰਨੀਆਂ ਬੱਸਾਂ ਸਵੇਰੇ ਮਤਲਬ ਲੈ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਨਿਕਲਦੀਆਂ ਨੇ ਕਿ ਔਸਤ 3000 ਰੁਪਈਏ ਇੱਕ ਕਾਊਂਟਰ ਬਣ ਜਾਂਦੀ ਆ। ਔਰ ਇੱਕ ਵੱਡੇ ਅੱਡਿਆਂ ਦੇ ਵਿੱਚ 20 ਕਾਊਂਟਰ ਵੀ ਹੈਗੇ ਨੇ ਜੀ। ਸੋ ਕੁੱਲ ਮਿਲਾ ਕੇ ਪੰਜਾਬ ਦੇ ਬੱਸ ਅੱਡਿਆਂ ਤੋਂ ਸਰਕਾਰੀ ਰੋਡਵੇਜ਼ ਦੀਆਂ ਬੱਸਾਂ ਨੂੰ 1 ਮਿੰਟ ਛੱਡਣ ਦੇ ਬਦਲੇ 1 ਕਰੋੜ ਰੁਪਈਆ ਨਿਤ ਦਿਨ ਦਾ ਮਤਲਬ ਕਿ ਮਾਫੀਆ ਦੀ ਜੇਬ 'ਚ ਜਾਂਦਾ। ਇਹ ਸਰਕਾਰੀ ਮਾਫੀਆ, ਸਰਕਾਰੀ ਰੋਡਵੇਜ਼ ਦੇ ਮੁਲਾਜ਼ਮ ਹੋ ਕੇ, ਉਹਦੇ ਅਧਿਕਾਰੀ ਹੋ ਕੇ ਤੁਸੀਂ ਮਤਲਬ ਕਿ ਉਸੇ ਨੂੰ ਖਾ ਰਹੇ ਹੋ ਜਿਹੜੀ ਬਾੜ ਤੁਸੀਂ ਜਿਹੜੇ ਖੇਤ ਦੇ ਲਈ ਲਾਏ ਗਏ ਹੋ। ਸੋ ਇਹ ਇੱਕ ਐਡਾ ਬੜਾ ਮਾਮਲਾ। ਤੁਹਾਡੇ ਧਿਆਨ 'ਚ ਹੋਏਗਾ ਜਦੋਂ ਰਾਜਾ ਵੜਿੰਗ ਬਣੇ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ 6600 ਕਰੋੜ ਦਾ ਪੰਜਾਬ ਰੋਡਵੇਜ਼ ਨੂੰ ਨੁਕਸਾਨ ਹੋ ਰਿਹਾ ਜੀ। ਸੋ 6600 ਕਰੋੜ ਦਾ ਨੁਕਸਾਨ, ਕੀ ਉਹਦੇ ਵਿੱਚ ਆ ਵੀ ਨੁਕਸਾਨ ਸ਼ਾਮਲ ਹੈ? ਇਹ ਸਵਾਲ ਹੈ, ਕਿਉਂਕਿ ਇਹ ਐਡਾ ਵੱਡਾ ਇੱਕ ਢਾਂਚਾ ਹੈ। ਤੁਸੀਂ ਜੇਕਰ ਮੈਂ ਆਪਣੇ ਦਰਸ਼ਕਾਂ ਨੂੰ ਦੱਸਾਂ ਤਾਂ ਮੈਂ ਦੇਖ ਰਿਹਾ ਸੀਗਾ ਕਿ ਪੰਜਾਬ ਦੇ ਵਿੱਚ ਜਿਸ ਕਦਰ ਅਕਾਲੀ ਤੇ ਕਾਂਗਰਸੀ ਇਹਨਾਂ ਦਾ ਟਰਾਂਸਪੋਰਟ ਮਾਫੀਆ, ਅੱਜ ਕੱਲ੍ਹ ਇੱਕ ਆਮ ਆਦਮੀ ਪਾਰਟੀ ਦੇ MLA ਦਾ ਵੀ ਬੱਸਾਂ ਸ਼ਾਮਲ ਨੇ ਹੁਣ ਇਹਦੇ ਵਿੱਚ ਤਾਂ ਨਾ। ਸੋ ਇਸ ਲਈ ਇਹ ਕੋਈ ਵੀ ਬਚਿਆ ਨਹੀਂ ਹੈ ਪਾਸਾ। 460 ਦੇ ਕਰੀਬ ਬੱਸਾਂ ਪ੍ਰਵੀਨ ਜੀ ਬਾਦਲ ਟੱਬਰ ਦੀਆਂ ਚੱਲਦੀਆਂ ਨੇ।
ਜਿਹਦੇ ਵਿੱਚ ਔਰਬਿਟ ਵੀ ਹੈ, ਰਾਜਧਾਨੀ ਵੀ ਹੈ, ਡੱਬ ਵਾਲੀ ਵੀ ਹੈ, DMM ਵੀ ਹੈ, N2 ਰੋਡ ਵੀ ਹੈ, ਠੀਕ ਹੈ, N2Z ਰੋਡ ਵੀ ਹੈ। ਇਹ ਬੱਸਾਂ ਜਿਹੜੀਆਂ ਚੱਲਦੀਆਂ ਨੇ 460 ਦੇ ਕਰੀਬ ਬਾਦਲਾਂ ਦੀਆਂ ਨੇ। ਇੱਥੇ ਗੱਲ ਨਹੀਂ ਮੁੱਕਦੀ ਜੀ। ਪਟਿਆਲਾ ਐਕਸਪ੍ਰੈਸ ਕਹਿੰਦੇ ਜੀ ਮਜੀਠਾ ਪਰਿਵਾਰ ਦੀ ਹੈ ਜੀ। ਲਿਬੜਾ ਟਰਾਂਸਪੋਰਟ ਸਾਰਿਆਂ ਨੂੰ ਪਤਾ ਹੈ ਲਿਬੜਿਆਂ ਦੀ ਹੈ, ਪਹਿਲਾਂ ਅਕਾਲੀਆਂ ਨਾਲ ਸੀ, ਅੱਜ ਕੱਲ੍ਹ ਕਾਂਗਰਸੀਆਂ ਨਾਲ ਨੇ, ਠੀਕ ਹੈ। ਕਰਤਾਰ ਬੱਸ ਅਵਤਾਰ ਹਿੰਨਰੀ ਸਾਰਿਆਂ ਨੂੰ ਪਤਾ, ਠੀਕ ਹੈ। ਫਿਰ ਉਸ ਤੋਂ ਬਾਅਦ ਪਿਆਰ ਬੱਸ ਗਿੱਲ ਪਰਿਵਾਰ, ਉਹਨਾਂ ਦੀ ਕਾਂਗਰਸੀ ਮੈਂਬਰ ਪਾਰਲੀਮੈਂਟ ਹੈ ਨਾ। ਤੇ ਉਸ ਤੋਂ ਬਾਅਦ ਫਿਰ ਨਿਊਦੀਪ ਡਿੰਪੀ ਢਿੱਲੋਂ ਅੱਜ ਕੱਲ੍ਹ ਅਕਾਲੀ ਨੇ, ਹੈ ਨਾ। ਬਾਬਾ ਬੁੱਢਾ ਸਾਹਿਬ ਕਾਲੋਂ ਅਕਾਲੀ ਦਲ, ਉਹਨਾਂ ਦੀਆਂ ਬੱਸਾਂ ਚੱਲਦੀਆਂ। ਫਿਰ ਇਸੇ ਤਰ੍ਹਾਂ ਹੁਸ਼ਿਆਰਪੁਰ ਐਕਸਪ੍ਰੈਸ ਆਮ ਆਦਮੀ ਪਾਰਟੀ ਦੇ MLA ਨੇ ਜਨਾਬ, ਉਹਨਾਂ ਦੀਆਂ ਬੱਸਾਂ ਨੇ ਜੀ ਇਹ। ਜੁਝਾਰ ਬੱਸ ਅਕਾਲੀ ਦਲ ਨਾਲ ਸੰਬੰਧਿਤ ਹੈ। ਇੰਡੋ ਕੈਨੇਡੀਅਨ ਬਾਦਲ ਟੱਬਰ ਦੀਆਂ ਨੇ ਵੀ। ਰਾਜ ਟਰਾਂਸਪੋਰਟ ਮਜੀਠੀਆ ਦੇ ਨਜ਼ਦੀਕੀ ਕਹਿੰਦੇ ਉਹਨਾਂ ਦੀਆਂ ਨੇ। ਗ੍ਰੀਨ ਰੋਡਵੇਜ ਫਰੀਦਕੋਟ ਢਿੱਲੋਂ ਹੋਰਾਂ ਦੀਆਂ ਨੇ। ਸੋ ਆਹ ਜਿਹੜੀ ਸਥਿਤੀ ਹੈ, ਇਹ ਸਥਿਤੀ ਦੇ ਉੱਤੇ ਜਦੋਂ GM ਉਹਨਾਂ ਨਾਲ ਅਖਬਾਰ ਵਾਲਿਆਂ ਨੇ, ਉਹਨਾਂ ਅਦਾਰਿਆਂ ਨੇ ਗੱਲ ਕੀਤੀ, GM ਕਹਿੰਦੇ ਅੱਛਾ ਜੀ ਮੇਰੇ ਹੁਣੇ ਧਿਆਨ 'ਚ ਆਇਆ ਕਿ ਹਾਂ ਇੱਦਾਂ ਕੁਛ ਹੋ ਰਿਹਾ, ਤੇ ਹੁਣ ਅਸੀਂ ਰੋਕ ਲਾਤੀ ਹੈ। ਕਿਵੇਂ ਰੋਕ ਲੱਗੇਗੀ? ਕਿਹੜੀ ਬੱਸ ਦੇ ਉੱਤੇ ਤੁਸੀਂ ਪਹਿਰਾ ਲਾ ਲਓਗੇ? ਕਿਵੇਂ ਤੁਹਾਨੂੰ ਪਤਾ ਕਿ ਬੱਸ ਨੇ ਕਦੋਂ ਛੱਡਿਆ ਟਾਈਮ, ਕਦੋਂ ਨਹੀਂ? ਸੋ ਅੱਡੇ ਚੋਂ ਬਾਹਰ ਨਿਕਲਣ ਤੇ ਪਰਚੀ ਲੈਣ ਦੇ ਉੱਤੇ ਜੇ ਟਾਈਮ ਹੈਗਾ, ਤੁਸੀਂ ਕਹੋਗੇ ਜੀ ਕਾਊਂਟਰ ਛੱਡਣ ਦਾ ਕੀ? ਉਸ ਦੌਰਾਨ ਹੀ ਸਾਰੀ ਖੇਡ ਹੁੰਦੀ ਆ ਕਿ ਕਾਊਂਟਰ ਛੱਡ ਦਿਓ, ਅੱਡੇ ਚੋਂ ਚਾਹੇ ਪੂਰੇ ਟਾਈਮ ਤੇ ਬਾਹਰ ਨਿਕਲੋ। ਸੋ ਕਾਊਂਟਰ ਛੱਡਣ ਦੇ ਬਦਲੇ ਕਿ 1 ਮਿੰਟ ਪਹਿਲਾਂ ਕਾਊਂਟਰ ਛੱਡੋ, ਤੇ ਉੱਥੇ ਰੋਡਵੇਜ ਦੀ ਥਾਂ ਤੇ ਪ੍ਰਾਈਵੇਟ ਬੱਸ ਦਾ ਜਦੋਂ ਅਗਲੀ ਵਾਰੀ ਆ ਉਹ ਲੱਗੇ ਤੇ ਉਹ 1 ਮਿੰਟ ਵੱਧ ਲੈ ਕੇ ਜਾਊਗੀ, ਇੰਨੇ 'ਚ ਖੇਡ ਹੁੰਦਾ। ਤੇ ਉਹਦੇ ਬਦਲੇ 40 ਰੁਪਏ, 40 ਬਦਲ ਮਤਲਬ ਇੱਕ ਕਾਊਂਟਰ ਦਾ 3000 ਤੇ ਪੂਰੇ ਦਿਨ ਦਾ 1 ਕਰੋੜ ਰੁਪਏ ਦਾ ਘਾਟਾ। ਸੋ ਇਸ ਲਈ ਆਹ ਘਪਲਾ ਜਿਹੜਾ ਮਲਾਈ ਰੋਡਵੇਜ ਦੇ ਮੁਲਾਜ਼ਮ, ਅਧਿਕਾਰੀ, GM ਅੱਡਾ ਇੰਚਾਰਜ ਜੇ ਉਹ ਮਿਲ ਕੇ ਖਾ ਰਹੇ ਨੇ, ਇਹਦੇ ਉੱਤੇ ਨਜ਼ਰਸਾਨੀ ਕੌਣ ਕਰੂਗਾ? ਸੋ ਮਾਨ ਸਾਹਿਬ ਹੋਰੀ ਜਿਹੜੇ ਕਹਿੰਦੇ ਸੀ ਅਸੀਂ ਸਾਰੇ ਮਾਫੀਆ ਨੂੰ ਨੱਥ ਪਾਉਣੀ, ਪਹਿਲੇ ਵਾਲਾ ਉਹੀ ਸਰਕਾਰੀ ਮਾਫੀਆ ਇਹ, ਤੇ ਉਹੀ ਪ੍ਰਾਈਵੇਟ ਰਾਜਨੀਤਿਕ ਧਿਰਾਂ ਦੀਆਂ ਬੱਸਾਂ ਨੇ, ਤੇ ਉਸੇ ਤਰ੍ਹਾਂ ਹੁਰ ਕਰਦੀਆਂ ਚੱਲਦੀਆਂ ਨੇ, ਤੇ ਉਸੇ ਤਰ੍ਹਾਂ ਅੱਡਿਆਂ 'ਚ ਕਬਜ਼ਾ, ਉਸੇ ਤਰ੍ਹਾਂ ਟਾਈਮ ਟੇਬਲ ਤੇ ਕਬਜ਼ਾ, ਉਹ ਕੁਛ ਨਹੀਂ ਬਦਲਿਆ ਅਜੇ ਤੱਕ। ਸੋ ਇਸ ਲਈ ਆਹ ਵੱਡਾ ਸਵਾਲ ਖੜਾ। ਇਹ ਰਿਪੋਰਟ ਹੈਰਾਨ ਵੀ ਕਰਨ ਵਾਲੀ ਆ, ਔਰ ਕਿਵੇਂ ਪੰਜਾਬ ਰੋਡਵੇਜ ਨੂੰ ਨੁਕਸਾਨ ਹੋ ਰਿਹਾ ਉਹਦਾ ਇੱਕ ਤਸਵੀਰ ਵੀ ਹੈ। ਜੀ ਜੀ। ਅਗਲੀ ਖਬਰ ਦੀ ਗੱਲ ਕਰੀਏ ਤੇ ਗੱਲ ਸਰਕਾਰ ਦੀ ਕੋਈ ਆ ਜਾਣੀ ਹੈ। ਕਹਿੰਦੇ 5 ਮਹੀਨਿਆਂ ਦੇ ਵਿੱਚ 125 ਕਿਸਾਨ ਨੇ ਖੁਦਕੁਸ਼ੀ ਕੀਤੀ ਹੈ। ਸ਼ਰਮਾ ਜੀ, ਬਿਲਕੁਲ। ਪਿਛਲੇ ਦਿਨਾਂ 'ਚ ਆ ਰਹੀਆਂ ਸੀਗੀਆਂ ਰਿਪੋਰਟਾਂ ਕਿ ਖੁਦਕੁਸ਼ੀਆਂ ਦੇ ਅੰਕੜੇ ਜਦੋਂ ਆਏ, ਉਹਦੇ ਵਿੱਚ ਜੀ ਕਹਿੰਦੇ ਪੰਜਾਬ 'ਚ ਫਾਹਾ ਲੈ ਕੇ ਮਰਨ ਵਾਲਿਆਂ ਦੀ ਗਿਣਤੀ ਸਭ ਤੋਂ ਵੱਧ ਦੇਖੀ ਜਾ ਰਹੀ ਆ। ਸੋ ਉਹ ਇੱਕ ਓਵਰਆਲ ਮਤਲਬ ਕਿ ਅੰਕੜਾ ਸੀਗਾ, ਜਿਹਦੇ 'ਚ ਕਿਸਾਨ ਮਜ਼ਦੂਰ ਤਾਂ ਸੀਗੇ ਜਿਹੜੇ ਹੋਰ ਕਿਸੇ ਨੇ ਖੁਦਕੁਸ਼ੀ ਕੀਤੀ, ਚਾਹੇ ਉਹ ਦੁਕਾਨਦਾਰ ਹੈ, ਵਪਾਰੀ ਹੈ, ਘਰੇਲੂ ਕਲੇਸ਼ ਹੈ, ਕੋਈ ਹੋਰ ਮਸਲਾ ਹੈ, ਉਹ ਵੀ ਸ਼ਾਮਲ ਸੀ। ਪਰ ਅੱਜ ਇੱਕ ਮਤਲਬ ਕਿ ਬਦਲਾਅ ਦੇ ਨਾਂ ਤੇ ਕਹਿੰਦੇ ਕਿ ਬਦਲਾਅ ਆ ਗਿਆ, ਤੇ ਹੁਣ ਉਹ ਤੋਂ ਬਾਅਦ ਖੁਦਕੁਸ਼ੀਆਂ ਰੁਕ ਗਈਆਂ ਹੋਣਗੀਆਂ। ਜਦੋਂ ਅੰਕੜੇ ਦੇਖਦੇ ਹਾਂ ਤਾਂ 5 ਮਹੀਨਿਆਂ 'ਚ 125 ਕਿਸਾਨ, 124 ਕਿਸਾਨ ਖੁਦਕੁਸ਼ੀ ਕਰ ਚੁੱਕਿਆ। ਪ੍ਰਵੀਨ ਜੀ, ਤੁਹਾਡੇ ਧਿਆਨ 'ਚ ਹੋਏਗਾ ਕਿ ਬਾਦਲਾਂ ਦੇ ਰਾਜ 'ਚ ਜਦੋਂ ਕਿਸਾਨ ਖੁਦਕੁਸ਼ੀਆਂ ਹੋ ਰਹੀਆਂ ਸੀਗੀਆਂ, ਕਿਸਾਨ ਮਜ਼ਦੂਰ ਲਗਾਤਾਰ ਮਤਲਬ ਕਿ ਸਲਫਾਸ ਦੀਆਂ ਚਰਚਾਵਾਂ, ਅੱਧਾ ਪਿੰਡ ਜ਼ਹਿਰ ਖਾ ਗਿਆ, ਬਾਕੀ ਪਿੰਡ ਨੂੰ ਸ਼ਹਿਰ ਖਾ ਗਿਆ। ਸੋ ਜਿਹੜੀ ਆਹ ਸਥਿਤੀ ਬਣ ਗਈ ਸੀ ਕਿ ਸਾਡੇ ਪਿੰਡਾਂ ਨੂੰ ਜ਼ਹਿਰਾਂ ਨੇ ਨਿਗਲ ਲਿਆ। ਸੋ ਉਸ ਮਸਲੇ ਦੇ ਉੱਤੇ ਕੈਪਟਨ ਨੇ ਰਾਜਨੀਤੀ ਕੀਤੀ, ਔਰ ਬਾਦਲ ਪਰਿਵਾਰ ਜਿਹੜਾ ਆਪਣੇ ਆਪ ਨੂੰ ਪੇਂਡੂ ਪਾਰਟੀ ਅਖਵਾਉਂਦਾ ਸੀ, ਉਹਦਾ ਨੁਮਾਇੰਦਾ ਅਖਵਾਉਂਦਾ ਸੀ, ਕਿਸਾਨਾਂ ਦਾ ਰਹਿਬਰ ਅਖਵਾਉਂਦੀ ਸੀ, ਉਹਦੇ ਰਾਜ 'ਚ ਜਦੋਂ ਖੁਦਕੁਸ਼ੀਆਂ ਹੋ ਰਹੀ ਸੀ, ਅਮਰਿੰਦਰ ਸਿੰਘ ਨੇ ਕਿਹਾ ਮੇਰੀ ਸਰਕਾਰ ਆ ਜਾਣ ਦਿਓ, ਬਸ ਉਨੀ ਦੇਰ ਤੱਕ ਖੁਦਕੁਸ਼ੀਆਂ ਤੋਂ ਰੁਕ ਜਾਓ, ਤੁਹਾਨੂੰ ਖੁਦਕੁਸ਼ੀ ਕਰਨ ਦੀ ਲੋੜ ਨਹੀਂ ਪਊਗੀ। ਕਿਸਾਨ ਕਰਜ਼ਾ ਕੁਰਕੀ ਖਤਮ, ਹੈ ਨਾ, ਉਹ ਸਾਰਾ ਜਿਹੜੇ ਨਾਅਰੇ ਦਿੱਤੇ, ਵਾਅਦੇ ਦਿੱਤੇ, ਆਉਂਦੇ ਲੀਕ ਫੇਰ ਦਿਆਂਗੇ। ਤੇ ਕਿਸਾਨਾਂ ਨੇ ਇੰਤਜ਼ਾਰ ਕੀਤਾ ਤੇ ਕੈਪਟਨ ਦੀ ਸਰਕਾਰ ਆ ਗਈ, ਪਰ ਖੁਦਕੁਸ਼ੀਆਂ ਨਹੀਂ ਰੁਕੀਆਂ, ਕਿਸਾਨ ਦੀ ਹਾਲਤ ਨਹੀਂ ਸੁਧਰੀ। ਉਲਟਾ ਆ 3 ਖੇਤੀ ਕਾਨੂੰਨ ਵਾਲਾ ਨਵਾਂ ਜੱਬ ਪੰਜਾਬ ਦੇ ਕਿਸਾਨਾਂ ਦੇ ਗਲ ਪਿਆ, ਤੇ 700 ਤੋਂ ਵੱਧ ਕਿਸਾਨ ਅਸੀਂ ਉੱਥੇ ਆਪਣੇ ਗਵਾ ਕੇ ਆਏ ਤੇ ਖਾਲੀ ਮੰਜੇ ਲੈ ਕੇ ਮੁੜੇ। ਸੋ ਆ ਦੌਰ 'ਚੋਂ ਲੰਘ ਰਹੇ ਸੀਗੇ ਕਿ ਭਗਵੰਤ ਮਾਨ ਹੋਰੀ ਪ੍ਰਚਾਰ ਲਈ ਸਾਹਮਣੇ ਆਉਣ ਲੱਗ ਗਏ। ਲਗਾਤਾਰ ਉਹਨਾਂ ਨੇ ਵਾਅਦਾ ਸ਼ੁਰੂ ਕਰਤਾ ਕਿ ਰੁਕੋ, ਖੁਦਕੁਸ਼ੀ ਹੱਲ ਨਹੀਂ ਹੈ, ਮਸਲਿਆਂ ਦਾ ਹੱਲ ਜੂਝਣਾ ਏ, ਲੜਨਾ ਏ, ਅਸੀਂ ਤੁਹਾਡੇ ਨਾਲ ਖੜਾਂਗੇ। ਪੰਜਾਬ ਦਾ ਕਿਸਾਨ, ਖੇਤਾਂ 'ਚ ਹਰਿਆਲੀ ਹੋਊਗੀ, ਤੁਹਾਡੇ ਘਰੇ ਖੁਸ਼ੀ ਹੋਊਗੀ, ਚੁੱਲ੍ਹਿਆਂ 'ਚ ਅੱਗ ਹੋਊਗੀ। ਬੜੇ ਭਗਵੰਤ ਮਾਨ ਦੇ ਇਹ ਜਿਹੇ ਟੋਟਕੇ ਜਿਹੇ ਵਾਅਦੇ ਚੱਲਦੇ ਸੀ। ਤੇ ਆ ਹੁਣ ਇਹ ਕਿਹੜਾ ਬਦਲਾਅ ਜਨਾਬ, ਜੇਕਰ ਤੁਹਾਡੇ ਰਾਜ 'ਚ ਵੀ ਕਿਸਾਨ ਸੁੰਡੀ ਕਰਕੇ, ਕਦੇ ਗੁਲਾਬੀ ਚਿੱਟੀ ਮੱਖੀ ਜੀ, ਗੁਲਾਬੀ ਸੁੰਡੀ ਜੀ, ਆ ਮੀਂਹ ਦੇ ਫਸਲ ਮਾਰਤੀ ਜੀ, ਆ ਮੌਸਮ ਦੀ ਮਾਰ, ਤੇ ਉਹ ਸਾਰਿਆਂ ਦੇ ਬਾਵਜੂਦ ਤੁਸੀਂ ਉਹਨਾਂ ਦੀ ਬਾਂਹ ਨਾ ਫੜੋ। ਸੋ ਆ ਅੰਕੜੇ ਚਰਨਜੀਤ ਭੁੱਲਰ ਹੋਰੀ ਜਿਹੜੇ ਜਾਣੇ ਪਛਾਣੇ ਸਾਡੇ ਪੱਤਰਕਾਰ ਨੇ, ਉਹਨਾਂ ਦੀ ਮੈਂ ਰਿਪੋਰਟ ਜਦੋਂ ਦੇਖੀ ਤਾਂ ਬਿਲਕੁਲ ਪੀੜ ਦੇ ਦਾਇਕ ਰਿਪੋਰਟ ਸੀ। ਕਹਿੰਦੇ ਕਿ ਇਹਨਾਂ 5 ਮਹੀਨਿਆਂ 'ਚ
ਮੌਜੂਦਾ ਸਰਕਾਰ ਦੇ 5 ਮਹੀਨਿਆਂ ਜੇਕਰ ਗੱਲ ਕਰੀਏ ਤਾਂ 125 ਕਿਸਾਨ ਖੁਦਕੁਸ਼ੀ ਕਰ ਚੁੱਕਿਆ, ਜਿਹਦੇ ਵਿੱਚ ਚਿੱਟੀ ਮੱਖੀ ਕਰਕੇ ਨਰਮਾ ਪੱਟੀ ਪੂਰੀ ਤਰ੍ਹਾਂ ਤਬਾਹ ਹੋਈ, ਗੁਲਾਬੀ ਸੁੰਡੀ ਕਰਕੇ ਹੋਈ, ਫਿਰ ਅਬੋਹਰ ਫਾਜ਼ਿਲਕਾ ਮੁਕਤਸਰ ਦੇ ਖੇਤਰ 'ਚ ਮੀਂਹ ਨੇ ਮਾਰ ਮਾਰੀ, ਉਹਦੇ ਨਾਲ ਫਸਲ ਦਾ ਨੁਕਸਾਨ ਹੋਇਆ। ਤੇ ਅਜਿਹੇ ਕਿਸਾਨ ਵੀ ਨੇ ਜਿਹੜੇ ਕਿਸਾਨ ਪ੍ਰਵੀਨ ਜੀ ਪਿਛਲੀਆਂ 3 ਫਸਲਾਂ ਨਹੀਂ ਲੈ ਸਕੇ, ਤੇ ਉਹ ਤੋਂ ਬਾਅਦ ਮਜਬੂਰਨ ਉਹਨਾਂ ਨੇ ਫਾਹਾ ਲੈ ਲਿਆ, ਤੇ ਟੱਬਰ ਦੀ ਜਾਨ ਫੇਰ ਨਹੀਂ ਛੁੱਟੀ, ਟੱਬਰ ਦੇ ਸਿਰ ਤੇ ਫਿਰ ਕਰਜ਼ਾ ਖੜਾ। 3 ਫਸਲਾਂ ਮਤਲਬ ਤਬਾਹ ਹੁੰਦੀਆਂ ਨੇ। 57 ਸਾਲਾ ਕਿਸਾਨ ਆ ਪਿੰਡ ਧੰਨ ਸਿੰਘ ਖਾਨਾ ਵਾਲੇ ਦਾ, ਪੁਸ਼ਪਿੰਦਰ ਸਿੰਘ, 3 ਫਸਲਾਂ ਉਹਦੀਆਂ ਤਬਾਹ ਹੋਈਆਂ, ਤੇ ਉਹ ਮਤਲਬ ਕਿ ਫਸਲ ਸੁੰਡੀ ਦੀ ਲਪੇਟ 'ਚ ਆਈ, ਤੇ ਉਹ ਤੋਂ ਬਾਅਦ ਹੁਣ ਉਹਨੇ ਖੁਦਕੁਸ਼ੀ ਕਰ ਲਈ, ਤੇ ਟੱਬਰ ਦੇ ਸਿਰ ਤੇ 12 ਲੱਖ ਦਾ ਕਰਜ਼ਾ ਅਜੇ ਵੀ ਖੜਾ। ਸੋ ਜਾਨ ਤਾਂ ਵੀ ਨਹੀਂ ਛੁੱਟ ਰਹੀ। ਸੋ ਆਹ ਸਵਾਲ ਖੜਾ। ਤੇ ਇੱਥੇ ਜਦੋਂ ਮੈਂ ਅੰਕੜੇ ਦੇਖਦਾ, ਕਹਿੰਦੇ ਅਗਰਾਹਾਂ ਗਰੁੱਪ ਹੋਰਾਂ ਨੇ ਇਸ ਦੇ ਉੱਤੇ ਕੰਮ ਕੀਤਾ, ਤੇ ਉਹਨਾਂ ਨੇ ਜਦੋਂ ਅੰਕੜੇ ਸਾਹਮਣੇ ਲਿਆਂਦੇ ਤਾਂ 2022 ਦੇ ਵਿੱਚ 2022 ਚ 30 ਅਗਸਤ ਤੱਕ 163 ਕਿਸਾਨ ਖੁਦਕੁਸ਼ੀ ਕਰ ਚੁੱਕੇ ਨੇ। ਜਨਵਰੀ ਤੋਂ ਲੈ ਕੇ 30 ਅਗਸਤ ਤੱਕ 163 ਕਿਸਾਨ, ਤੇ ਇਹਦੇ ਵਿੱਚ ਪੰਜਾਬ ਸਰਕਾਰ ਵਾਲੇ 5 ਮਹੀਨਿਆਂ ਚ 124 ਕਿਸਾਨ, ਮਤਲਬ 125 ਕਿਸਾਨ ਖੁਦਕੁਸ਼ੀ ਕਰ ਚੁੱਕਿਆ। ਮਈ ਮਹੀਨੇ ਤੋਂ 24 ਜੂਨ ਤੇ 16 ਜੁਲਾਈ 2022, ਅਗਸਤ ਮਹੀਨੇ ਚ 20, ਦੇਖੋ ਤੁਸੀਂ ਲਗਾਤਾਰ ਦੇਖੋ, ਅਪ੍ਰੈਲ ਮਹੀਨੇ ਚ 35 ਕਿਸਾਨ ਖੁਦਕੁਸ਼ੀ ਕਰਦੇ ਨੇ, ਮਈ ਮਹੀਨੇ ਚ 24 ਕਿਸਾਨ ਨੇ, ਜੂਨ ਚ 16 ਨੇ, ਜੁਲਾਈ ਦੇ ਵਿੱਚ 22 ਨੇ, ਅਗਸਤ ਚ 20 ਨੇ। ਸੋ ਔਸਤ ਮਤਲਬ ਲਗਭਗ ਇੱਕ ਕਿਸਾਨ ਰੋਜ਼ ਆਈ ਜਾਂਦੀ ਹੈ ਐਵਰੇਜ, ਜੇ ਨੇੜੇ ਤੇੜੇ ਜਾ ਕੇ ਦੇਖੋ ਤੁਸੀਂ। ਸੋ ਮਜ਼ਦੂਰ ਕਿਸਾਨਾਂ ਦੀ ਖੁਦਕੁਸ਼ੀ ਇਹ ਇੱਕ ਨਵੀਂ ਚਿੰਤਾ ਵਾਲੀ ਗੱਲ ਹੈ ਕਿ ਇਸ ਨੂੰ ਰੋਕ ਨਹੀਂ ਪਾ ਰਹੀਆਂ ਸਰਕਾਰਾਂ, ਨਵੇਂ ਵਾਅਦੇ ਯੋਜਨਾਵਾਂ ਦੇ ਬਾਵਜੂਦ। ਤੇ ਜਦੋਂ ਇਹ ਅੰਕੜੇ ਸਾਡੇ ਸਾਹਮਣੇ ਆਉਂਦੇ ਨੇ, ਮਈ ਮਹੀਨੇ 'ਚ ਬਠਿੰਡਾ ਦਾ ਪਿੰਡ ਕੋਟਲੀ ਕਲਾਂ ਦਾ ਕਹਿੰਦੇ ਮਜ਼ਦੂਰ ਸੀਗਾ ਸੇਵਾ ਸਿੰਘ, ਉਹਨੇ ਖੁਦਕੁਸ਼ੀ ਕੀਤੀ, ਨਾ ਤਾਂ ਫਸਲ ਬਚੀ ਨਾ ਆਪ ਬਚਿਆ। 4 ਧੀਆਂ ਨੇ, ਤੇ ਵਿਰਾਸਤ 'ਚ 6 ਲੱਖ ਦਾ ਕੁੜੀਆਂ ਦੀ ਝੋਲੀ ਦੇ ਵਿੱਚ ਕਰਜ਼ਾ ਖੜਾ। ਸੋ ਇਸ ਦੌਰ 'ਚ ਜਦੋਂ ਪੰਜਾਬ ਲੰਘ ਰਿਹਾ ਤਾਂ ਸਮਝਣ ਦੀ ਲੋੜ ਹੈ ਕਿ ਕੈਪਟਨ ਵੀ ਆ ਕੇ ਚਲੇ ਗਏ, ਚੰਨੀ ਵੀ ਆ ਕੇ ਚਲੇ ਗਏ, ਬਾਦਲ ਵੀ ਆ ਕੇ ਚਲੇ, ਤੇ ਮਾਨ ਵੀ ਆ ਗਏ, ਪਰ ਕਿਸਾਨਾਂ ਦੀ ਹਾਲਤ ਦਰੁਸਤ ਨਹੀਂ ਹੋਈ। ਪੰਜਾਬ 'ਚ ਸਲਫਾਸ ਕਹਿੰਦੇ ਇਸ ਤਰ੍ਹਾਂ ਮਤਲਬ ਕਿ ਘਰਾਂ ਤੱਕ ਆ ਵੜੀ ਆ ਕਿ ਪੰਜਾਬ ਦੇ ਵਿੱਚ ਸਾਲ 2021 'ਚ 497 ਲੋਕਾਂ ਨੇ ਜ਼ਹਿਰੀਲੀ ਕੀਟਨਾਸ਼ਕ ਜਿਹੜੀ ਛੜਕਾਲੀ ਦਵਾਈ ਆ ਉਹ ਪੀ ਕੇ ਖੁਦਕੁਸ਼ੀ ਕੀਤੀ ਆ। 2021 ਦੇ ਵਿੱਚ 497 ਨੇ। ਸੋ ਆਹ ਤੁਸੀਂ ਇੱਥੋਂ ਹਿਸਾਬ ਲਾ ਲਓ ਕਿ ਇਹਦਾ ਮਤਲਬ 365 ਤੋਂ ਵੱਧ ਹੋ ਗਈ, ਇੱਕ ਦਿਨ ਤੋਂ ਵੱਧ ਐਵਰੇਜ ਬੈਠ ਰਹੀ ਆ। ਸੋ ਇਸੇ ਤਰ੍ਹਾਂ ਬਹੁਤੇ ਕਿਸਾਨਾਂ ਨੇ ਕਹਿੰਦੇ ਸਲਫਾਸ ਨਾਲ ਆਪਣੀ ਜ਼ਿੰਦਗੀ ਖਤਮ ਕੀਤੀ, ਤੇ ਜਾਂ ਕੀਟਨਾਸ਼ਕ ਨਾਲ। ਤੇ ਪ੍ਰਵੀਨ ਜੀ ਹੈਰਾਨੀ ਵਾਲੀ ਗੱਲ ਇਹ ਆ ਕਿ ਉਹ ਦਵਾਈਆਂ ਨੇ ਜਿਹੜੀਆਂ ਲੋਕ ਆਪਣੇ ਫਸਲਾਂ ਤੇ ਛਿੜਕਦੇ ਨੇ, ਤੇ ਨਾ ਗੁਲਾਬੀ ਸੁੰਡੀ ਮਰਦੀ ਆ, ਨਾ ਚਿੱਟੀ ਮੱਖੀ ਮਰਦੀ ਆ, ਤੇ ਜੇ ਕਿਸਾਨ ਉਹ ਤੱਕ ਮਰ ਜਾਂਦਾ। ਸੋ ਇੱਥੋਂ ਤੁਸੀਂ ਹਿਸਾਬ ਲਾਓ ਕਿ ਜਿਹੜੀਆਂ ਜ਼ਿੰਦਗੀਆਂ ਨਿਕਲ ਗਈਆਂ ਇਹ ਚੀਜ਼ਾਂ, ਇਹਨਾਂ ਤੇ ਕਦੋਂ ਮਤਲਬ ਕਿ ਕਦੋਂ ਤੱਕ ਤੁਸੀਂ ਸਿਆਸਤ ਕਰੋਗੇ, ਕਦੋਂ ਤੱਕ ਇਹਨੂੰ ਸਿਰਫ ਰਾਜਨੀਤਿਕ ਮੁੱਦੇ ਬਣਾ ਕੇ ਵਰਤੋਗੇ। ਕਿਸਾਨਾਂ ਦੀ ਹਾਲਤ ਦਰੁਸਤ ਨਹੀਂ ਹੋ ਰਹੀ, ਔਰ ਜੇਕਰ ਨਵੀਂ ਸਰਕਾਰ, ਬਦਲਾਅ ਵਾਲੀ ਸਰਕਾਰ ਦੇ ਵਿੱਚ ਕੁਝ ਨਹੀਂ ਬਦਲਿਆ, ਫਿਰ ਤਾਂ ਜਵਾਬ ਤਲਬੀ ਤਾਂ ਹੋਏਗੀ, ਸਵਾਲ ਤਾਂ ਹੋਣਗੇ ਜਨਾਬ। ਫਿਰ ਇਸ ਲਈ ਪੁੱਛਣਾ ਤਾਂ ਬਣਦਾ ਕਿ ਭਾਈ ਪਹਿਲਿਆਂ ਤੋਂ ਹੁਣ 'ਚ ਕੀ ਬਦਲਾਅ ਆ? ਕਿਉਂ ਨਹੀਂ ਪੰਜਾਬ ਦਾ ਕਿਸਾਨ ਖੁਸ਼ਹਾਲ? ਕਿਉਂ ਨਹੀਂ ਪੰਜਾਬ ਦਾ ਦੁਕਾਨਦਾਰ ਖੁਸ਼ਹਾਲ? ਕਿਉਂ ਨਹੀਂ ਪੰਜਾਬ ਦਾ ਮੁਲਾਜ਼ਮ ਖੁਸ਼ਹਾਲ? ਕਿਉਂ ਨਹੀਂ ਪੰਜਾਬ ਦਾ ਬੇਰੁਜ਼ਗਾਰੀ ਵਾਲਾ ਜਿਹੜਾ ਉਹਦੇ ਹੱਥ 'ਚ ਰੁਜ਼ਗਾਰ? ਸੋ ਇਸ ਲਈ ਇਹ ਸਵਾਲ ਨੇ, ਇਹ ਸਵਾਲ ਆਪਾਂ ਇਸ ਮਾਧਿਅਮ ਰਾਹੀਂ ਚੁੱਕਦੇ ਹਾਂ। ਤੇ ਸਰਕਾਰਾਂ ਮੈਨੂੰ ਲੱਗਦਾ ਅੰਨੀਆਂ ਗੂੰਗੀਆਂ ਬੋਲੀਆਂ ਹੁੰਦੀਆਂ ਨੇ, ਨਾ ਉਹਨਾਂ ਦੇ ਕੰਨ ਹੁੰਦੇ ਨੇ, ਨਾ ਅੱਖਾਂ ਹੁੰਦੀਆਂ ਨੇ, ਨਾ ਉਹਨਾਂ ਨੂੰ ਸੁਣਾਈ ਦਿੰਦਾ, ਤੇ ਨਾ ਉਹਨਾਂ ਦੀ ਜੀਭ ਹੁੰਦੀ ਆ। ਸੋ ਇਸ ਲਈ ਇਸੇ ਲਈ ਇਹ ਸਾਰਾ ਕੁਛ ਉਸੇ ਤਰ੍ਹਾਂ ਵਾਪਰ ਰਿਹਾ। ਚਾਹੇ ਰੋਡਵੇਜ਼ ਦੀ ਗੱਲ ਕਰ ਲਓ, ਚਾਹੇ ਕਿਸਾਨਾਂ ਦੀ ਗੱਲ ਕਰ ਲਓ, ਸਾਰਾ ਕੁਛ, ਚਾਹੇ ਮਾਈਨਿੰਗ ਮਾਫੀਆ ਦੀ ਗੱਲ ਕਰ ਲਓ, ਸਾਰਾ ਕੁਛ ਉਵੇਂ ਹੀ ਬਰਕਰਾਰ ਹੈ। ਜੀ ਤਰਾਸਦੀ ਤਾਂ ਸ਼ਰਮਾ ਜੀ ਇਹੀ ਹੈ ਵੀ ਜਿਹੜੇ ਅੱਜ ਕੁਰਸੀ ਤੇ ਬੈਠੇ ਨੇ, ਉਹ ਕਦੇ ਇਹਨਾਂ ਦੀ ਖੁਦਕੁਸ਼ੀਆਂ ਦੇ ਬਾਰੇ ਇਹ ਗੱਲ ਕਰਦੇ ਹੁੰਦੇ ਸੀਗੇ ਕਿ ਜੀ ਥੋੜਾ ਟਾਈਮ ਦੇ ਦਿਓ ਬਸ, ਤੇ ਫਿਰ ਵੇਖਿਓ ਅਸੀਂ ਪੰਜਾਬ ਨੂੰ ਖੁਸ਼ਹਾਲ ਕਰ ਦਾਂਗੇ। ਦੂਜੀ ਗੱਲ ਇਹ ਕਿ ਆਪ ਹੀ ਮਾਨ ਸਾਹਿਬ ਖੁਦਕੁਸ਼ੀਆਂ ਦੀ ਕਿ ਬੇਬੇ ਵਿਚਾਰੀ ਚੀਜ਼ਾਂ ਲੁਕਾ ਕੇ ਰੱਖਦੀ ਹੈ, ਬੇਬੇ ਐਂ ਕਰਦੀ, ਇਹ ਜਿਹੀਆਂ ਗੱਲਾਂ ਬੜੀਆਂ ਜੇਬਾਂ ਫਰੋਲਦੀ ਆ ਜਦੋਂ ਖੈਰ ਘਰੇ ਆਉਂਦਾ ਕਿਸਾਨ ਤਾਂ ਉਹਦੀਆਂ ਜੇਬਾਂ ਜੀ। ਜਦੋਂ ਪੰਜਾਬ ਦੀ ਕਾਇਆਕਲਪ ਹੋਊਗੀ ਤੇ ਪੰਜਾਬ ਦੇ ਕਿਸਾਨਾਂ ਦੀ ਤੇ ਪੰਜਾਬ ਦੇ ਜਵਾਨਾਂ ਦੀ ਜਿਹੜੀ ਕਿਸਮਤ ਆ ਉਹ ਬਦਲੂਗੀ। ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਕੈਪਟਨ ਸਾਹਿਬ ਦੀ, ਜਿਹੜੇ ਜਿਨ੍ਹਾਂ ਨੇ ਬੜੇ ਧਰਵਾਸੇ ਦਿੱਤੇ ਸੀ। 50-55 ਲੱਖ ਨੌਕਰੀਆਂ ਦੀ ਗੱਲ ਕੀਤੀ ਸੀ, ਮਹਾਰਾਜ ਦੀ ਬੇਅਦਬੀ ਦਾ ਇਨਸਾਫ ਦੇਣ ਦੀ ਗੱਲ ਕੀਤੀ ਸੀ, 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰਨ ਦੀ ਗੱਲ ਕੀਤੀ ਸੀ। ਦੱਸਦੇ ਕੈਪਟਨ ਸਾਹਿਬ ਵੀ ਜਿਹੜੇ ਆ ਉਹ ਕਾਂਗਰਸ ਦਾ ਹੱਥ ਛੱਡ ਕੇ ਹੁਣ ਮੋਦੀ ਨੂੰ ਫੜਾਇਆ ਆ ਆਪਦੇ ਪੁੱਤ ਦਾ ਹੱਥ। ਇਹ ਪੁੱਤਰ ਮੋਹ ਨੇ ਖਾ ਲਈ ਸਾਡੀ ਸਿਆਸਤ ਪ੍ਰਵੀਨ ਜੀ। ਚਾਹੇ ਬਾਦਲਾਂ ਦਾ ਟੱਬਰ ਹੋਵੇ, ਤੇ ਚਾਹੇ ਰਾਹੁਲ ਗਾਂਧੀ ਵਾਲਾ ਮਸਲਾ ਹੋਵੇ, ਤੇ ਚਾਹੇ ਹੁਣ ਇੱਧਰ ਰਣਿੰਦਰ ਵਾਲਾ ਮਸਲਾ ਹੋਵੇ। ਬਿਲਕੁਲ ਰਣਿੰਦਰ ਨੂੰ ਕਿੱਥੇ ਨਹੀਂ ਅਜਮਾ ਕੇ ਦੇਖਿਆ ਕੈਪਟਨ ਸਾਹਿਬ ਨੇ। ਕਦੇ MP ਲੜਾ, ਕਦੇ ਮੈਦਾਨ 'ਚ ਉਤਾਰ, ਕਦੇ ਕਿਤੇ ਚੋਣ ਲੜਾ,
ਹਰਸਿਮਰਤ ਦੇ ਮੁਕਾਬਲੇ ਖੜਾ ਦਿਓ ਜੀ, ਇੱਥੋਂ ਜਿਤਾ ਲੈਣਾ ਅਸੀਂ, ਇੱਥੋਂ MLA ਲੜਾ ਕੇ ਜਿਤਾ ਲੈਣਾ ਜੀ, ਕਦੇ ਪਰ ਬੂਰ ਨਹੀਂ ਪਿਆ। ਸੋ ਪਰ ਉਹ ਮਨਸ਼ਾ ਜਾਂਦੀ ਨਹੀਂ ਗਈ ਅਜੇ ਵੀ ਮਨ ਚੋਂ। ਸੋ ਇਹ ਮੁਲਾਕਾਤ ਬਹੁਤ ਦੂਰ ਤੱਕ ਮਾਰ ਕਰਨ ਵਾਲੀ ਆ। ਅਸਲ 'ਚ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਬਾਇਆ ਸੁਨੀਲ ਜਾਖੜ ਜਿਵੇਂ ਪੰਜਾਬ ਦੇ ਮੁੱਦਿਆਂ ਨੂੰ ਸਮਝ ਕੇ ਨਰਿੰਦਰ ਮੋਦੀ ਹੋਰਾਂ ਨੇ ਨਵੀਂ ਰਣਨੀਤੀ ਘੜੀ ਆ। ਕੱਲ੍ਹ ਵੀ ਸ਼ਿਕਾਵਤ ਅੰਬ ਸਾਹਿਬ ਮੱਥਾ ਟੇਕ ਗਏ, ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਦੇ ਹਵਾਲੇ ਨਾਲ ਉਹ ਆਪਣੀ ਚਰਚਾ ਕਰ ਗਏ ਤੇ ਕਹਿ ਗਏ ਕਿ ਜਿਹੜੇ ਨਵੇਂ ਲੀਡਰ ਸਾਡੇ ਸ਼ਾਮਲ ਹੋ ਰਹੇ ਨੇ ਉਹ 2024 ਲਈ ਤਿਆਰ ਰਹਿਣ, ਉਹਨਾਂ ਨੂੰ ਮੌਕਾ ਮਿਲੂਗਾ। ਸੋ ਆਪਾਂ ਗੱਲ ਪਹਿਲਾਂ ਹੀ ਕਰ ਰਹੇ ਸੀ ਕਿ ਮੋਦੀ ਹੋਰੀ ਵੀ 2-3 ਬੰਦਿਆਂ ਦਾ ਹੱਥ ਫੜ ਕੇ ਕਹਿ ਗਏ ਕਿ 24 ਕੇ ਲਈ ਤਿਆਰ ਹੋ ਜਾਓ। ਸੋ ਉਹਨਾਂ 'ਚੋਂ 2 ਨਵੇਂ ਮਤਲਬ ਕਿ ਉਹ ਸੀਗੇ ਜਿਹੜੇ BJP ਨਾਲ ਜੁੜੇ ਸੀ। ਸੋ ਕੱਲ੍ਹ ਸ਼ਿਕਾਵਤ ਨੇ ਵੀ ਗੱਲ ਦੁਹਰਾਈ ਕਿ ਜਿਹੜੇ ਨਵੇਂ ਲੀਡਰ ਸਾਡੇ ਨਾਲ ਆ ਰਹੇ ਨੇ ਅਸੀਂ ਉਹਨਾਂ ਨੂੰ 24 'ਚ ਮੌਕਾ ਦੇਵਾਂਗੇ। ਤੇ ਅਮਰਿੰਦਰ ਸਿੰਘ ਜੀ ਵੀ ਇਹੀ ਮੌਕਾ ਆਪਣੇ ਮੁੰਡੇ ਨੂੰ ਦਿਵਾਉਣ ਲਈ ਮੋਦੀ ਜੀ ਕੋਲ ਗਏ ਨੇ ਕਿ ਭਾਈ ਮੇਰੇ ਮੁੰਡੇ ਨੂੰ ਵੀ ਇੱਕ ਮੌਕਾ ਦੇ ਦਿਓ, ਕਿਉਂਕਿ ਕਾਂਗਰਸ ਦਾ ਹੱਥ ਫੜ ਕੇ ਤਾਂ ਇਹ ਪਾਰ ਉਤਰਿਆ ਨਹੀਂ, ਸ਼ਾਇਦ ਤੁਹਾਡੇ ਚਿੱਕੜ 'ਚ ਉਤਰ ਕੇ ਕਮਲ ਦੇ ਫੁੱਲ ਦੇ ਸਹਾਰੇ ਹੀ ਤਰ ਜਾਵੇ। ਸੋ ਇਸ ਲਈ ਇਹ ਇੱਕ ਕੋਸ਼ਿਸ਼ ਆ। ਹਾਂ, ਜਿਹੜਾ ਇਸ ਪਹਿਲੂ ਨੂੰ ਸਮਝਣ ਦੀ ਲੋੜ ਹੈ ਕਿ ਇਸ ਮੌਕੇ BJP ਜਿਵੇਂ ਆਪਣੀ ਪੈਠ ਬਣਾਉਣ ਦੇ ਲਈ ਕੰਮ ਕਰ ਰਹੀ ਹੈ ਕਿ ਤਾਂ ਕਿ ਅਸੀਂ ਇਹ ਗੱਠਜੋੜ ਵਾਲੇ ਸੁਨੇਹਾ 'ਚ ਨਾ ਜਾਈਏ। ਤੇ ਉਹਦੀ ਪਹਿਲਾਂ ਉਹਨਾਂ ਦੀ ਕੋਸ਼ਿਸ਼ ਹੈ ਕਿ ਅਮਰਿੰਦਰ ਦੀ ਪਾਰਟੀ ਦਾ ਭੋਗ ਪਾਈਏ। ਢੀਂਡਸੇ ਉਹਨਾਂ ਨੂੰ ਬਾਅਦ ਚੋਂ ਦੇਖਾਂਗੇ, ਪਹਿਲਾਂ ਅਮਰਿੰਦਰ ਦੀ ਪਾਰਟੀ ਦਾ ਭੋਗ ਪਾਈਏ। ਉਹਦੇ ਲਈ ਅਮਰਿੰਦਰ ਤੇ ਦਬਾਅ ਵੀ ਸੀ, ਅਮਰਿੰਦਰ ਨੂੰ ਪ੍ਰੈਸ਼ਰਾਈਜ਼ ਵੀ ਕੀਤਾ ਜਾ ਰਿਹਾ ਕਿ ਤੁਸੀਂ ਮਰਜ ਕਰੋ ਪਾਰਟੀ, ਤੁਸੀਂ BJP 'ਚ ਸਿੱਧੇ ਸ਼ਾਮਲ ਹੋਵੋ, ਤੁਹਾਨੂੰ ਕੋਈ ਮਾਣ ਤਾਣ ਦੇਣਾ ਬਾਅਦ ਚੋਂ ਕਿਤੇ ਰਾਜਪਾਲ ਕਿਤੇ ਕਿਸੇ ਮੁਲਕ ਦੇ ਵਿੱਚ ਭੇਜ ਦਾਂਗੇ ਦੂਤ ਬਣਾ ਕੇ, ਸੋ ਉਹ ਦੇਖ ਲਾਂਗੇ ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ, ਕੀ ਬਣਨਾ ਚਾਹੁੰਦੇ ਹੋ, ਬਾਅਦ ਦੀਆਂ ਗੱਲਾਂ। ਪਰ ਫਿਲਹਾਲ ਤੁਸੀਂ ਪਾਰਟੀ, ਔਰ ਇਹ ਬਿਲਕੁਲ ਆਉਂਦੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਜਦੋਂ ਮਾਲਵੇ ਦੀ ਫੇਰੀ ਦੇ ਉੱਤੇ ਸਤੰਬਰ ਮਹੀਨੇ ਦੇ ਵਿੱਚ ਨਰਿੰਦਰ ਮੋਦੀ ਆਉਣ, ਤਦ ਉਸ ਰਾਜਨੀਤਿਕ ਸਟੇਜ ਦੇ ਉੱਤੋਂ, ਰਾਜਨੀਤਿਕ ਰੈਲੀ ਦੀ ਮੰਚ ਦੇ ਉੱਤੋਂ ਅਮਰਿੰਦਰ ਸਿੰਘ ਐਲਾਨ ਕਰਨ ਕਿ ਮੈਂ ਆਪਣੀ ਪਾਰਟੀ ਭਾਜਪਾ ਦੇ ਵਿੱਚ ਸ਼ਾਮਲ ਕਰਦਾ ਤੇ ਅਸੀਂ ਪੂਰੇ ਦਲ ਬਲ ਟੱਬਰ ਨਾਲ, ਸਣੇ ਪ੍ਰਨੀਤ ਕੌਰ, ਸਣੇ ਰਣਿੰਦਰ, ਅਸੀਂ ਸਾਰੇ ਵੀ ਤੇ ਹੋਰ 10-20 ਲੀਡਰ ਵੀ ਨਾਲ ਖੜਾ ਸਕਦੇ ਨੇ ਤੇ ਅਸੀਂ ਸ਼ਾਮਲ ਹੋ ਰਹੇ ਹਾਂ। ਸੋ ਇਹ ਤਸਵੀਰ ਤੁਹਾਨੂੰ ਦਿਖ ਸਕਦੀ ਹੈ। ਉਹ ਤਸਵੀਰ ਤੁਹਾਨੂੰ ਝਲਕ ਦਿਖੀ ਕਿ ਜਦੋਂ ਕੱਲ ਮਿਲਣ ਗਏ ਤਾਂ ਸਾਰਿਆਂ ਨੂੰ ਲੱਗਦਾ ਕਿ ਪਾਰਟੀ ਮਰਜ਼ ਦੀ ਗੱਲ ਸੀ, ਜਾਂ ਨਰਿੰਦਰ ਮੋਦੀ ਜੀ ਨਾਲ ਗੱਲਬਾਤ ਤੋਂ ਬਾਅਦ, ਮੁਲਾਕਾਤ ਤੋਂ ਬਾਅਦ ਕੈਪਟਨ ਨੇ ਆ ਕੇ ਕਿਹਾ ਕਿ ਅਸੀਂ ਪੰਜਾਬ ਦੇ ਮੁੱਦੇ ਬਹੁਤ ਵਿਚਾਰੇ ਨੇ। ਬਿਲਕੁਲ ਨਰਿੰਦਰ ਮੋਦੀ ਹੋਰੀ ਇਸ ਮਸਲੇ ਤੇ ਹੁਣ ਪੂਰੀ ਚਰਚਾ ਕਰ ਰਹੇ ਨੇ ਕਿ ਪੰਜਾਬ ਨੂੰ ਕੀ ਦੇ ਕੇ ਭਰਮਾਇਆ ਜਾਵੇ, ਕੀ ਦੇ ਕੇ ਆਪਣੇ ਨਾਲ ਤੋਰਿਆ ਜਾਵੇ। ਪਰ ਉਹਦੇ ਵਿੱਚ ਰਣਿੰਦਰ ਦਾ ਹੱਥ ਬਿਲਕੁਲ ਫੜਾ ਦਿੱਤਾ ਗਿਆ ਮੋਦੀ ਦੇ ਹੱਥ 'ਚ। ਔਰ ਇਹ ਕੋਸ਼ਿਸ਼ ਇਹੀ ਹੈ ਕਿ ਰਣਿੰਦਰ ਨੂੰ ਹੁਣ, ਕਿਉਂਕਿ ਅਮਰਿੰਦਰ ਸਿੰਘ ਹੋਰੀ 75 ਸਾਲ ਤੋਂ ਉੱਪਰ ਨੇ, 80 ਤੋਂ ਉੱਪਰ ਚਲੇ ਗਏ ਨੇ, ਸੋ ਇਸ ਲਈ ਉਹ ਤਾਂ ਹੁਣ ਚੋਣ ਲੜ ਨਹੀਂ ਸਕਦੇ। ਤੇ ਇਸ ਲਈ ਹੁਣ ਉਹ ਚਾਹੁੰਦੇ ਨੇ ਕਿ ਮੇਰੇ ਘਰ ਦੇ ਵਿੱਚੋਂ ਇੱਕ ਮੈਂਬਰ ਪਾਰਲੀਮੈਂਟ ਤੇ ਇੱਕ MLA, 2 ਟਿਕਟਾਂ। ਹੁਣ ਮੈਂਬਰ ਪਾਰਲੀਮੈਂਟ ਕੀ ਪ੍ਰਨੀਤ ਨੂੰ ਇਹ ਦੁਬਾਰਾ ਮਿਲਦੀ ਹੈ ਜੇ BJP ਵੱਲੋਂ ਲੈਣੀ ਆ, ਜਾਂ ਉਹਦੀ ਵੀ ਉਮਰ ਵਾਲਾ ਕੋਈ ਮਸਲਾ ਆੜਿਆ ਆਇਆ ਤਾਂ ਫਿਰ ਕੀ ਉਹ ਕੁੜੀ ਨੂੰ ਮਿਲੇਗੀ ਜਿਹੜੀ ਸਭ ਤੋਂ ਜ਼ਿਆਦਾ ਪਟਿਆਲੇ ਹਲਕੇ 'ਚ ਸਰਗਰਮ ਰਹੀ ਆ। ਚਾਹੇ ਅਮਰਿੰਦਰ ਦੀ ਚੋਣ ਹੋਵੇ, ਚਾਹੇ ਪ੍ਰਨੀਤ ਕੌਰ ਦੀ ਚੋਣ ਹੋਵੇ, ਉਹੀ ਮੂਹਰੇ ਹੋ ਕੇ ਲੜਦੀ ਹੈ ਔਰ ਲੋਕਾਂ ਨਾਲ ਉਹਦਾ ਰਾਬਤਾ ਵੀ ਚੰਗਾ ਹੈਗਾ। ਅਮਰਿੰਦਰ ਦੇ ਮੁਕਾਬਲੇ ਪ੍ਰਨੀਤ ਕੌਰ, ਉਹਨਾਂ ਦੀ ਬੇਟੀ ਦਾ ਰਾਬਤਾ ਲੋਕਾਂ ਨਾਲ ਚੰਗਾ ਹੈ। ਸੋ ਇਸ ਲਈ ਬੇਟੀ ਲਈ ਮੈਂਬਰ ਪਾਰਲੀਮੈਂਟ ਤੇ 2027 ਲਈ ਰਣਿੰਦਰ ਨੂੰ BJP ਵੱਲੋਂ ਚੋਣ ਲੜਾਉਣ ਦੀ ਤਿਆਰੀ ਦਾ ਹਾਮੀ ਭਰਾ ਕੇ ਮੁੜੇ ਨੇ ਅਮਰਿੰਦਰ। ਸੋ ਇਸ ਲਈ ਇਹ ਹੁਣ ਪੂਰਾ ਭਾਜਪਾਈਕਰਨ ਤੁਹਾਨੂੰ ਸਤੰਬਰ ਮਹੀਨੇ ਦੀ ਕਿਸੇ ਵੀ ਰੈਲੀ 'ਚ ਦੇਖਣ ਨੂੰ ਮਿਲ ਜਾਏਗਾ। ਜੀ ਬਿਲਕੁਲ ਸਹੀ ਹੈ ਜੀ। ਇਹਨਾਂ ਚੀਜ਼ਾਂ ਦੇ ਕਿਆਫੇ ਤਾਂ ਬਹੁਤ ਚਿਰ ਤੋਂ ਹੀ ਲਾਏ ਜਾ ਰਹੇ ਸੀ ਸ਼ਰਮਾ ਜੀ, ਪਰ ਖੈਰ ਹੁਣ ਹੌਲੀ ਚੀਜ਼ਾਂ ਜਿਹੜੀਆਂ ਨੇ ਉਹ ਪ੍ਰਤੱਖ ਵੀ ਹੋਣੀਆਂ ਸ਼ੁਰੂ ਹੋ ਗਈਆਂ ਨੇ। ਵੈਸੇ ਜਦੋਂ ਕੈਪਟਨ ਸਾਹਿਬ ਸੀਗੇ ਮੁੱਖ ਮੰਤਰੀ, ਉਦੋਂ ਵੀ ਸ਼ੱਕ ਹੁੰਦਾ ਸੀਗਾ ਕਿਤੇ ਦੂਜੇ ਪਾਸੇ ਤਾਂ ਨਹੀਂ ਖੇਡ ਰਹੇ ਕਪਤਾਨ। ਪਰ ਹੌਲੀ ਕਾਂਗਰਸ ਨੂੰ 4.5 ਸਾਲਾਂ ਬਾਅਦ ਪਤਾ ਲੱਗਿਆ ਕਿ ਸਾਡਾ ਕਪਤਾਨ ਤਾਂ ਭਾਈ ਦੂਜੇ ਪਾਸੇ ਹੋਇਆ। ਅਗਲੀ ਖਬਰ ਦੇ ਵੱਲ ਵਧੀਏ। ਆਪਣੀ ਪੰਜਾਬੀ ਦੇ ਵਿੱਚ ਅਖਾਣਾ ਬਹੁਤ ਆ ਸ਼ਰਮਾ ਜੀ। ਇੱਕ ਹੁਣ ਮੈਨੂੰ ਪਤਾ ਨਹੀਂ ਵੀ ਸਮੇਂ ਤੇ ਢੁੱਕਦੀ ਹੈ ਜਾਂ ਨਹੀਂ ਢੁੱਕਦੀ, ਪਰ ਖੈਰ ਸਿਆਸੀ ਸੰਦਰਭ ਦੇ ਵਿੱਚ ਥੋੜੀ ਜਿਹੀ ਕਰੜੀ ਹੋ ਜੂਗੀ। ਅਖਾਣ ਸੱਪ ਨੂੰ ਲੈ ਕੇ ਆ, ਸੱਪ ਨੂੰ ਸੱਪ ਲੜੇ ਤੇ ਜ਼ਹਿਰ ਕਿਹਨੂੰ ਚੜੇ। ਪਰ ਖੈਰ ਮੈਂ ਕਿਸੇ ਵਿਅਕਤੀ ਵਿਸ਼ੇਸ਼ ਦੀ ਤੁਲਨਾ ਤਾਂ ਨਹੀਂ ਕਰ ਰਿਹਾ, ਪਰ ਮੈਨੂੰ ਯਾਦ ਆ ਗਈ ਕੇਜਰੀਵਾਲ ਤੇ ਅੰਨਾ ਹਜ਼ਾਰੇ। ਇੱਕ ਅੰਦੋਲਨ ਹੁੰਦਾ UPA 2 ਦੇ ਵਿੱਚ, ਤੇ ਆਪਾਂ ਸਾਰਿਆਂ ਨੇ ਦੇਖਿਆ ਕਿ UPA 2 ਦੇ ਵਿੱਚ ਜਿਹੜਾ ਅੰਦੋਲਨ ਭ੍ਰਿਸ਼ਟਾਚਾਰ ਸਿਖਰਾਂ ਤੇ ਸੀ। ਇਸ ਗੱਲ ਨੂੰ ਕਹਿਣ ਦੇ ਵਿੱਚ ਕੋਈ ਹਿਚਕਿਚਾਹਟ ਨਹੀਂ ਹੋਣੀ ਚਾਹੀਦੀ ਸਾਨੂੰ। ਪਰ ਉਸੇ ਅੰਦੋਲਨ 'ਚ ਇੱਕ ਪਾਰਟੀ ਨਿਕਲਦੀ ਆ, ਆਮ ਆਦਮੀ ਪਾਰਟੀ। ਤੇ ਉਹ ਆਮ ਆਦਮੀ ਪਾਰਟੀ ਦੇ ਨਾਲ ਜਿੰਨੇ ਵੀ ਉਸ ਅੰਦੋਲਨ 'ਚ ਜੁੜੇ ਬੰਦੇ ਸੀ, ਕੋਈ ਰਾਜਪਾਲ ਬਣਿਆ, ਕੋਈ ਬਾਅਦ ਦੇ ਵਿੱਚ BJP ਦਾ ਸਪੋਕਸ ਪਰਸਨ ਬਣ ਗਿਆ, ਲਾਈਕ ਅਨੁਪਮ ਖੇਰ, ਅੰਨਾ ਹਜ਼ਾਰੇ। ਫਿਰ ਉਦੋਂ ਬਾਅਦ ਜਦੋਂ BJP ਨੂੰ ਸੱਤਾ ਮਿਲ ਗਈ, ਅੰਨਾ ਹਜ਼ਾਰੇ ਉਦੋਂ ਦੇ ਸ਼ਾਂਤ ਹੈ। ਹੁਣ ਸ਼ਾਂਤੀ ਟੁੱਟੀ ਹੈ, ਟੁੱਟਣਾ ਹਾਲੇ ਹੋਰ ਬਹੁਤ ਕੁਝ ਬਾਕੀ ਹੈ। ਅੰਨਾ ਹਜ਼ਾਰੇ ਕਹਿ ਰਹੇ ਨੇ ਕਿ ਕੇਜਰੀਵਾਲ ਗਲਤ ਹੈ, ਕੇਜਰੀਵਾਲ ਮਾੜਾ ਹੈ, ਇਹਨੇ
ਉਹ ਜਿਹੜਾ ਅੰਦੋਲਨ ਸੀ ਉਹਦੇ ਚੋਂ ਪਾਰਟੀ ਦਾ ਸਿਆਸੀ ਲਾਹਾ ਕੱਢ ਲਿਆ। ਕੇਜਰੀਵਾਲ ਸਾਹਿਬ ਕਹਿੰਦੇ ਅੰਨਾ ਹਜ਼ਾਰੇ ਜੀ ਬੀਜੇਪੀ ਨਾਲ ਰਲੇ ਨੇ। ਸੱਚਾ ਕੌਣ ਆ? ਨਤਾਰਾ ਕਰਨਾ ਬੜਾ ਔਖਾ ਹੋਇਆ ਪਿਆ। ਪ੍ਰਵੀਨ ਜੀ, ਜਦੋਂ ਅੰਦੋਲਨ ਚੱਲ ਰਿਹਾ ਸੀਗਾ ਅੰਨਾ ਹਜ਼ਾਰੇ ਹੋਰਾਂ ਦਾ, ਤਦ ਮਤਲਬ ਕਿ ਸਾਰਿਆਂ ਦੀਆਂ ਅੱਖਾਂ ਦੇ ਵਿੱਚ ਚੜ ਗਿਆ ਸੀ ਅੰਨਾ ਹਜ਼ਾਰੇ ਕਿ ਲੈ ਵੀ ਇਹ ਦੇਸ਼ ਭਗਤ ਨਿਕਲ ਕੇ ਆਇਆ ਨਵਾਂ, ਤੇ ਇਹਨੇ ਵਾ ਕਮਾਲ ਸਿਰਜਣਾ ਕੀਤੀ ਆ। ਬੇਸ਼ੱਕ ਅੰਨਾ ਹਜ਼ਾਰੇ ਹੋਰੀ ਪਹਿਲਾਂ ਵੀ ਅੰਦੋਲਨ ਕਰਦੇ ਰਹੇ ਨੇ, ਪਹਿਲਾਂ ਵੀ ਧਰਨੇ ਲਾਉਂਦੇ ਨੇ, ਪਰ ਉਹ ਉਸਨੂੰ ਜਿਵੇਂ ਹਵਾ ਮਿਲੀ, ਹੁਲਾਰਾ ਮਿਲਿਆ ਹੈ, ਉਹਦੇ ਪਿੱਛੇ ਹੁਣ ਸਮਝ ਸਾਰਿਆਂ ਨੂੰ ਆਈ ਕਿ ਭਾਈ ਉਹਦੇ ਪਿੱਛੇ ਤਾਕਤ ਐਡੀ ਬੜੀ ਝੋਂਕੀ ਗਈ ਸੀ। ਤਦ ਉਹ ਅੰਦੋਲਨ ਐਡਾ ਵੱਡਾ ਬਣਿਆ। ਉਹਦੇ ਵਿੱਚ ਪੈਸੇ ਦੀ ਤਾਕਤ ਸੀ, ਭਾਜਪਾ ਦਾ ਸਾਰਾ ਜ਼ੋਰ ਜਮਾਇਸ਼ ਸੀ, ਸਾਰਾ ਪਰਦੇ ਦੇ ਪਿੱਛੋਂ ਸਕ੍ਰਿਪਟ ਸੀ। ਸੋ ਉਸ ਮੰਚ ਤੇ ਜਿੰਨੀਆਂ ਧਿਰਾਂ ਬੈਠੀਆਂ, ਜਿਵੇਂ ਤੁਸੀਂ ਗਣਾਇਆ, ਕਿਰਨ ਬੇਦੀ ਨੂੰ ਕੀ ਕੀ ਨਹੀਂ ਮਿਲਿਆ, ਅਨੁਪਮ ਖੇਰ ਨੂੰ ਕੀ ਨਹੀਂ ਮਿਲਿਆ, ਕੁਮਾਰ ਵਿਸ਼ਵਾਸ ਲਈ ਕਿਹੜੇ ਕਿਹੜੇ ਨਹੀਂ ਥਾਪੜੇ ਮਿਲ ਰਹੇ। ਸੋ ਇੱਧਰ ਅਰਵਿੰਦ ਕੇਜਰੀਵਾਲ ਚੋਂ ਨਿਕਲ ਕੇ ਉਹਦੇ ਨਾਲ ਮਤਲਬ ਕਿ ਸਿਸੋਦੀਆ ਹੋਰੀ ਨਿਕਲੇ, ਉਹਦੇ ਨਾਲ ਹੀ ਕੁਮਾਰ ਵਿਸ਼ਵਾਸ ਪਹਿਲਾਂ ਇੱਧਰ ਸੀ, ਮਤਲਬ ਕਿ ਇਹ ਯਾਦਵ ਹੋਰੀ ਇੱਧਰ ਨਾਲ ਸੀ, ਹੈ ਨਾ। ਸੋ ਇਹ ਸਾਰੀਆਂ ਧਿਰਾਂ ਨਿਕਲ ਕੇ ਇੱਕ ਪਾਰਟੀ ਬਣੀ, ਤੇ ਹੌਲੀ ਹੌਲੀ ਸਾਰਿਆਂ ਨੂੰ ਲਾਂਭੇ ਕਰਕੇ ਕੇਜਰੀਵਾਲ ਸਿਰਫ ਆਪ ਸਾਹਮਣੇ ਰਹੇ ਕਿ ਤਾਂ ਕਿ ਮੇਰਾ ਕੋਈ ਮੁਕਾਬਲੇ ਵਾਲੀ ਤੇ ਰਹੀ ਨਾ, ਮੇਰੇ ਅੰਦਰ ਵੀ ਪਾਰਟੀ। ਇਹ ਉਹੀ ਮੋਦੀ ਵਾਲਾ ਫਾਰਮੂਲਾ ਕਿ ਮੈਂ ਵਨ ਮੈਨ ਸ਼ੋ ਹੋਵੇ, ਮੈਂ ਹੀ ਹੋਵਾਂ, ਡਿਕਟੇਟਰਸ਼ਿਪ ਹੋਵੇ, ਮੇਰਾ ਫੈਸਲਾ ਹੀ ਮੰਨਿਆ ਜਾਵੇ, ਸੁਣਿਆ ਜਾਵੇ। ਸੋ ਉਸ ਰਾਹ ਦੇ ਉੱਤੇ ਕੇਜਰੀਵਾਲ ਚੱਲੇ। ਪਰ ਜਿਹੜੇ ਕੰਮ ਲਈ ਅੰਦੋਲਨ ਹੋਇਆ ਸੀ, ਅੰਨਾ ਹਜ਼ਾਰੇ ਜੀ ਅੱਜ ਚਿੱਠੀ ਲਿਖ ਰਹੇ ਨੇ ਅਰਵਿੰਦ ਕੇਜਰੀਵਾਲ ਨੂੰ ਕਿ ਤੈਨੂੰ ਸੱਤਾ ਦਾ ਨਸ਼ਾ ਹੋ ਗਿਆ, ਕਿ ਤੂੰ ਸੱਤਾ ਦੇ ਨਸ਼ੇ 'ਚ ਚੂਰ ਹੋ ਗਿਆ, ਤੂੰ ਸ਼ਰਾਬ ਵਾਲੇ ਕੰਮਾਂ 'ਚ ਪੈਸੇ ਕਮਾਉਣ ਲੱਗ ਗਿਆ, ਇਹ ਤੇਰੀ ਨੀਤੀਆਂ ਨਹੀਂ ਹੋਣੀ ਚਾਹੀਦੀਆਂ, ਮੈਨੂੰ ਅਜਿਹੀ ਉਮੀਦ ਨਹੀਂ ਸੀ, ਇਹ ਗਲਤ ਹੋ ਰਿਹਾ। ਸੋ ਉਹ ਚਿੱਠੀ ਲਿਖਦੇ ਨੇ। ਪਰ ਸਵਾਲ ਇਹ ਹੈ ਕਿ ਅੰਨਾ ਹਜ਼ਾਰੇ ਜੀ ਨੇ ਜਿਹਦੇ ਲਈ ਅੰਦੋਲਨ ਕੀਤਾ, ਜਿਹਦੇ ਲਈ ਕੇਜਰੀਵਾਲ ਜੀ ਨੇ ਉਹਦਾ ਸਾਥ ਦਿੱਤਾ, ਉਹ ਲੋਕਪਾਲ ਕਿੱਥੇ ਆ ਭਾਈ? ਬਿਲਕੁਲ ਸਹੀ ਹੈ, ਉਹ ਲੱਭੇ ਹੀ ਨਹੀਂ। ਦੱਸ ਦਿਓ ਜੇਕਰ ਕੇਂਦਰ ਦੀਆਂ ਸਰਕਾਰਾਂ 'ਚ ਲੱਭਦਾ ਹੋਵੇ, ਸੂਬਿਆਂ ਦੀ ਸਰਕਾਰਾਂ 'ਚ ਲੱਭਦਾ ਹੋਵੇ। ਹੋਰ ਛੱਡੋ, ਕੇਜਰੀਵਾਲ ਜੀ ਦੀ ਸਰਕਾਰ 'ਚੋਂ ਲੱਭ ਕੇ ਦਿਖਾ ਦਿਓ, ਪੰਜਾਬ ਵਾਲੀ ਮਾਨ ਦੀ ਸਰਕਾਰ 'ਚੋਂ ਲੱਭ ਕੇ ਦਿਖਾ ਦਿਓ, ਜੇ ਲੱਭ ਜਾਵੇ ਲੋਕਪਾਲ ਕਿਸੇ ਨੂੰ ਯਾਦ ਹੋਵੇ। ਸੋ ਸਵਾਲ ਇਹ ਹੈ ਕਿ ਜਿਹੜੇ ਕੰਮ ਲਈ ਤੁਸੀਂ ਲੋਕਾਂ ਦੀਆਂ ਭਾਵਨਾ ਨਾਲ ਖੇਡੇ, ਲੋਕਾਂ ਨੇ ਤੁਹਾਨੂੰ ਹੁਲਾਰਾ ਦਿੱਤਾ, ਤੁਸੀਂ ਉਹ ਵੀ ਨਹੀਂ ਕੀਤਾ, ਤੇ ਫਿਰ ਤੁਸੀਂ ਕਹਿੰਦੇ ਹੋ ਅਸੀਂ ਸੱਚਾਈ ਦੇ ਪੁੰਜ ਆ। ਹੁਣ ਅੰਨਾ ਹਜ਼ਾਰੇ ਨੇ ਸਵਾਲ ਖੜਾ ਕੀਤਾ ਤੇ ਇਸ ਦੇ ਉੱਤੇ ਕੇਜਰੀਵਾਲ ਨੇ ਵਾਰ ਕੀਤਾ। ਕੇਜਰੀਵਾਲ ਜੀ ਜ਼ਿਆਦਾ ਜਾਣਦੇ ਨੇ, ਤੁਹਾਡੇ ਮੇਰੇ ਨਾਲੋਂ, ਲੋਕਾਂ ਨਾਲੋਂ ਵੱਧ ਜਾਣਦੇ ਨੇ ਕਿ ਅੰਨਾ ਹਜ਼ਾਰੇ ਜੀ ਬੀਜੇਪੀ ਦੇ ਕਿੰਨੇ ਨੇੜੇ ਨੇ। ਕੋਈ ਭਾਈ ਘਰ ਦਾ ਭੇਤੀ ਆ। ਸੋ ਉਸੇ ਸਕ੍ਰਿਪਟ ਦੇ ਇਹ ਵੀ ਹਿੱਸਾ ਸੀ, ਉਸੇ ਕਠਪੁਤਲੀਆਂ 'ਚ ਇਹਨਾਂ ਦੀ ਵੀ ਕਠਪੁਤਲੀ ਸੀ, ਇਹ ਵੀ ਉਸੇ ਉਂਗਲੀ ਦੇ ਇਸ਼ਾਰੇ ਤੇ ਨੱਚਦੇ ਸੀ ਉਸ ਸਮੇਂ। ਪਰ ਹੁਣ ਬਾਅਦ 'ਚੋਂ ਆਪਣੀ ਧਿਰ ਬਣੀ। ਹੁਣ ਵੀ ਸਵਾਲ ਹੁੰਦਾ ਕਿ ਤੁਸੀਂ ਕਿਹਦੇ ਵੱਲੋਂ ਖੇਡ ਰਹੇ ਹੋ। ਜਿਵੇਂ ਤੁਸੀਂ ਕਹਿ ਰਹੇ ਸੀ ਕਿ ਕੈਪਟਨ ਅਮਰਿੰਦਰ ਬਾਅਦ 'ਚੋਂ ਪਤਾ ਲੱਗਿਆ ਉਹਦੇ ਵੱਲੋਂ, ਉਸ ਤਰ੍ਹਾਂ ਹੋ ਸਕਦਾ ਕੱਲ ਨੂੰ ਕੇਜਰੀਵਾਲ ਦਾ ਤੁਹਾਨੂੰ ਬਾਅਦ 'ਚੋਂ ਪਤਾ ਲੱਗੇ ਕਿ ਕਿਹੜੇ ਪਾਸਿਓਂ ਖੇਡ ਰਿਹਾ ਸੀ। ਸੋ ਇਸ ਲਈ ਇਹ ਇੱਕ ਵੱਡੀ ਸਿਆਸਤ ਹੈ। ਹੁਣ ਅੰਨਾ ਹਜ਼ਾਰੇ ਹੋਰਾਂ ਦੇ ਬੋਲ ਇਸ ਗੱਲ ਦਾ ਸੰਕੇਤ ਕਰਦੇ ਨੇ ਕਿ ਬੀਜੇਪੀ ਜਾਂ ਨਰਿੰਦਰ ਮੋਦੀ ਹੋਰਾਂ ਦੀ ਟੀਮ ਨੂੰ ਕੀ ਕੇਜਰੀਵਾਲ ਤੋਂ ਖਤਰਾ ਮਹਿਸੂਸ ਹੋਣ ਲੱਗਾ, ਰਾਜਨੀਤਿਕ ਚੁਣੌਤੀ ਮਿਲਣ ਲੱਗੀ ਆ। ਇਸ ਲਈ ਸੰਘ ਚਾਹੇ ਕੁਝ ਹੋਰ ਸੋਚਦਾ ਹੋਵੇ, ਭਾਜਪਾ ਚਾਹੇ ਕੁਝ ਹੋਰ ਸੋਚਦੀ ਹੋਵੇ, ਪਰ ਕੀ ਮੋਦੀ ਹੋਰੀ ਹੁਣ ਵਾਇਆ ਅੰਨਾ ਹਜ਼ਾਰੇ ਕਾਰਵਾਈ ਪਾ ਰਹੇ ਨੇ ਕਿ ਭਾਈ ਤੁਸੀਂ ਮੜੀ ਜੀ ਸ਼ਾਇਦ ਤੁਹਾਡੇ ਕਹੇ ਤੇ ਲੋਕਾਂ ਨੂੰ ਲੱਗੇ ਕਿ ਹਾਂ ਵੀ ਇਹ ਠੱਗ ਚੋਰ ਹੈ, ਤੁਸੀਂ ਚਿੱਠੀ ਲਿਖੋ। ਉਧਰੋਂ ਮੋੜਵਾਂ ਜਵਾਬ ਦੇ ਰਹੇ ਕਿ ਨਹੀਂ, ਇਹ ਤਾਂ ਬੀਜੇਪੀ ਦੇ ਹੱਥਾਂ 'ਚ ਖੇਡ ਰਹੇ, ਬੀਜੇਪੀ ਦੇ ਕਹੇ ਤੇ ਚਿੱਠੀ ਲਿਖੀ ਜਾ ਰਹੀ ਹੈ, ਬੀਜੇਪੀ ਕਾਰਵਾਈ ਜੋ ਮਰਜ਼ੀ ਹੋਵੇ। ਸਵਾਲ ਸਾਰਾ ਮੁੜ ਘਿੜ ਕੇ ਸਿਸੋਦੀਆ ਵਾਲੇ ਮਾਮਲੇ ਤੇ ਆ ਰਿਹਾ। ਲੋਕਰ ਫੋਲ ਲਏ, ਕਹਿੰਦੇ ਜੀ ਸਿਸੋਦੀਆ ਕਹਿੰਦੇ ਮੇਰੇ ਲੋਕਰ 'ਚੋਂ ਕੁਛ ਨਹੀਂ ਮਿਲਿਆ, ਮੇਰਾ ਘਰ ਫਰੋਲ ਲਿਆ, ਕੁਛ ਨਹੀਂ ਮਿਲਿਆ, ਕਹਿੰਦੇ ਫਾਈਲਾਂ ਫੋਲ ਲਈਆਂ ਮੇਰੇ ਦਫ਼ਤਰ ਦੀਆਂ, ਕਹਿੰਦੇ ਕੁਛ ਨਹੀਂ ਮਿਲਿਆ, ਮੇਰੇ ਰਿਸ਼ਤੇਦਾਰ ਮਿੱਤਰਾਂ ਸੱਜਣਾ ਨੇੜਲੇ ਅਧਿਕਾਰੀਆਂ ਦੇ ਸਾਰਾ ਕੁਝ ਫਰੋਲ ਲਿਆ, ਕੁਛ ਨਹੀਂ ਮਿਲਿਆ। ਕਹਿੰਦੇ ਜੇ ਕੁਛ ਨਹੀਂ ਮਿਲਿਆ ਤਾਂ ਉਹਦਾ ਛੱਡ ਕੇ ਬਾਹਰ ਆਉਣ 'ਚ ਕੀ ਹਰਜ। ਸੋ ਜਦੋਂ ਤੁਸੀਂ ਬੇਦਾਗ ਹੋ ਤਾਂ ਬਾਹਰ ਆ ਜਾਓ ਕਿ ਠੀਕ ਹੈ ਭਾਈ, ਲਾਓ ਫਾਹੇ, ਜੇ ਨਹੀਂ ਮੇਰੇ 'ਚ ਕਸੂਰ ਤਾਂ ਕਰੋ ਅਦਾਲਤ 'ਚ ਮੈਨੂੰ ਬਰੀ, ਤੇ ਉਹ ਤੋਂ ਬਾਅਦ ਮੈਂ ਸਾਂਭੂਗਾ। ਉਹਦਾ ਆ ਪਈ ਆ ਕੁਰਸੀ ਨੂੰ ਲੱਤ ਮਾਰਨ ਦੀ ਹਿੰਮਤ ਕਿਉਂ ਨਹੀਂ? ਕੁਰਸੀ ਨਾਲ ਕਿਉਂ ਚਿੰਬੜਿਓ? ਅਗਲੇ ਕਹਿੰਦੇ ਦਾਰੂ ਦਾ ਮਸਲਾ, ਤੁਸੀਂ ਕਹਿੰਦੇ ਸਕੂਲ ਦੇਖ ਲਓ। ਇਸ ਮਸਲੇ ਨੇ ਕਿਤੇ ਨਾ ਕਿਤੇ ਵੱਡੀ ਚੁਣੌਤੀ ਖੜੀ ਕੀਤੀ ਹੈ ਕਿ ਕੀ ਇਹ ਮਨੀਸ਼ ਸਿਸੋਦੀਆ ਨੂੰ ਫਰੇਮ 'ਚ ਰੱਖ ਕੇ ਅਰਵਿੰਦ ਕੇਜਰੀਵਾਲ ਆਪਣੇ ਆਪ ਨੂੰ ਫਿਰ ਨਵੇਂ ਸਿਰੇ ਤੋਂ ਇੱਕ ਵੱਡਾ ਹੀਰੋ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇਸ ਨੂੰ ਲੈ ਕੇ ਅੱਜ ਨਵੀਂ ਭੂਮਿਕਾ 'ਚ ਅੰਨਾ ਹਜ਼ਾਰੇ ਨਜ਼ਰ ਆ ਰਹੇ ਨੇ, ਔਰ ਉਹ ਭੂਮਿਕਾ ਦੇ ਪਿੱਛੇ ਸਕ੍ਰਿਪਟ ਬੀਜੇਪੀ ਦੀ ਹੀ ਨਜ਼ਰ ਆ ਰਹੀ ਹੈ। ਜੀ। ਅਗਲੀ ਖਬਰ ਦੇ ਵੱਲ ਵਧ ਗਏ ਸ਼ਰਮਾ ਜੀ, ਤੇ ਗੱਲ ਕਰੀਏ ਚੌਧਰ ਦੀ। ਲੰਘੀ ਸਰਕਾਰ ਦੇ ਵਿੱਚ ਇੱਕ ਬੀਬੀ ਟਰਾਂਸਪੋਰਟ ਮਿਨਿਸਟਰ ਸ਼ਾਇਦ ਬਣੀ ਸੀ। ਉਸ ਬੀਬੀ ਦਾ ਘਰ ਵਾਲਾ ਬਹੁਤ ਉੱਚੇ ਪੁਲਿਸ ਦੇ ਅਹੁਦੇ ਤੇ ਸੀਗਾ। ਇੱਕ ਦਿਨ ਬੀਬੀ ਵਾਲੀ ਕੁਰਸੀ ਮੱਲ ਕੇ ਬਹਿ ਗਿਆ ਤੇ ਉਸੇ ਦਿਨ ਕੁਦਰਤੀ ਕਿਤੇ ਪੱਤਰਕਾਰ ਟੱਕਰ ਗਏ, ਖਬਰਾਂ ਲੱਗ ਗਈਆਂ, ਫਿਰ ਖੇਦ ਪ੍ਰਗਟਾਉਣਾ ਪਿਆ, ਅਫਸੋਸ ਪ੍ਰਗਟਾਉਣਾ ਪਿਆ। ਖੈਰ, ਹੁਣ ਕਹਿੰਦੇ ਵੀ ਚਰਚਾ ਇਹ ਹੈ ਵੀ ਜੇਕਰ ਬੀਬੀ ਕੋਈ ਸਰਪੰਚ ਆ, ਸਾਡੀ ਭੈਣ, ਸਾਡੀ ਕੋਈ ਧੀ, ਤਾਂ ਉਹ ਜੇ ਘਰ ਵਾਲਾ ਉਹਦਾ
ਸਰਪੰਚੀ ਕਰੂਗਾ ਤੇ ਕਹਿੰਦੇ ਚੌਧਰ ਨੂੰ ਵੀ ਖਤਰਾ ਹੋ ਸਕਦਾ, ਫਿਰ ਸਰਪੰਚੀ ਨਹੀਂ ਰਹਿਣੀ। ਹਾਂ ਬਿਲਕੁਲ ਪ੍ਰਵੀਨ ਜੀ, ਇਹ ਲੰਮੇ ਸਮੇਂ ਤੋਂ ਮੁੱਦਾ ਵੀ ਰਿਹਾ, ਇਹ ਚਿੰਤਾ ਵੀ ਰਹੀ ਕਿ ਅਸੀਂ ਔਰਤਾਂ ਦੀ ਗੱਲ ਤਾਂ ਕਰਦੇ ਹਾਂ ਕਿ ਉਹਨਾਂ ਨੂੰ ਮੂਹਰੇ ਲਿਆਈਏ, ਜੇਕਰ ਉਹਨੂੰ ਸਿਸਟਮ ਦੇ ਵਿੱਚ ਕਿਸੇ ਤਰ੍ਹਾਂ ਥਾਂ ਮਿਲਦੀ ਵੀ ਆ ਤਦ ਵੀ ਇਹ ਮਰਦਾਨਗੀ, ਫੋਕੀ ਮਰਦਾਨਗੀ ਆੜੇ ਆਉਂਦੀ ਆ। ਤੇ ਜੇ ਰਾਖਵੀਕਰਨ ਦੀ ਸੀਟ ਨਗਰ ਕੌਂਸਲ 'ਚ ਹੋ ਜਾਵੇ, ਜੇਕਰ ਰਾਖਵੀਂ ਸੀਟ ਪੰਚਾਇਤ 'ਚ ਹੋ ਜਾਵੇ ਕਿ ਅਜੀ ਆਹ ਸੀਟ ਬੀਬੀਆਂ ਲਈ ਆ, ਤਾਂ ਹੀ ਅਸੀਂ ਬੀਬੀਆਂ ਨੂੰ ਲੜਾਉਂਦੇ ਹਾਂ। ਅਦਰਵਾਈਜ਼ ਅਸੀਂ ਛੇਤੀ ਬੀਬੀਆਂ ਲਈ ਸੀਟੇ ਨਹੀਂ ਛੱਡਦੇ, ਜੇ ਰਾਖਵੀਂ ਹੋਵੇ ਨਹੀਂ ਤਾਂ ਬੰਦੇ ਹੀ ਲੜਦੇ ਨੇ। ਸੋ ਇਸ ਲਈ ਉਹ ਸੀਟਾਂ ਤੇ ਰਾਖਵੀਆਂ ਤੇ ਲੜਨ ਤਾਂ ਲੱਗੀਆਂ ਬੀਬੀਆਂ, ਉਹ ਸਰਪੰਚ ਵੀ ਬਣੀਆਂ, ਉਹ ਪੰਚ ਵੀ ਬਣੀਆਂ, ਉਹ ਮੇਅਰ ਵੀ ਬਣੀਆਂ, ਸੋ ਉਹ ਪ੍ਰਧਾਨ ਵੀ ਬਣੀਆਂ ਨਗਰ ਕੌਂਸਲਾਂ ਦੀਆਂ। ਪਰ ਕਰਦਾ ਕੌਣ ਆ ਸਰਪੰਚੀ, ਸਾਰਿਆਂ ਨੂੰ ਪਤਾ। ਸੋ ਮੈਂ ਇਹੋ ਜਿਹੇ ਸਰਪੰਚਾਂ ਨੂੰ ਵੀ ਜਾਣਦਾ, ਮੈਂ ਇਹੋ ਜਿਹੇ ਐਮਸੀਆਂ ਨੂੰ ਵੀ ਜਾਣਦਾ ਜਿਨ੍ਹਾਂ ਦੀ ਪਤਨੀਆਂ ਪੰਚ ਸਰਪੰਚ ਸੀ, ਐਮਸੀ ਸੀ, ਉਹ ਆਪ ਦੁਕਾਨ ਚਲਾਉਂਦੇ ਨੇ ਜਾਂ ਕੋਈ ਟੈਂਪੂ ਚਲਾਉਂਦਾ ਹੈ, ਕੋਈ ਖੇਤ 'ਚ ਕੰਮ ਕਰਦਾ ਹੈ, ਕੋਈ ਸਰਕਾਰੀ ਮੁਲਾਜ਼ਮ ਆ, ਤੇ ਉਹਨਾਂ ਦੀ ਜੇਬ ਦੇ ਵਿੱਚ ਮੋਹਰ ਹੁੰਦੀ ਸੀ ਪ੍ਰਵੀਨ ਜੀ। ਪਹਿਲਾਂ ਉਹ ਮੋਹਰ ਲਾਉਂਦੇ ਸੀ, ਫਿਰ ਕਹਿੰਦੇ ਸੀ ਘਰੇ ਜਾ ਕੇ ਸਾਈਨ ਕਰਾ ਲਾ ਚਾਹੇ। ਜੀ ਜੀ ਬਿਲਕੁਲ। ਸੋ ਮਤਲਬ ਕਿ ਉਹਨਾਂ ਦੀ ਮੋਹਰ ਨੂੰ ਦੇਖ ਕੇ ਹੀ ਘਰ ਵਾਲੀ ਸਾਈਨ ਕਰਨੇ ਆ। ਐ ਨਹੀਂਗਾ ਕਿ ਘਰ ਵਾਲੀ ਸਾਈਨ ਕਰ ਦੇਵੇ ਤੇ ਕਹੇ ਕਿ ਜਾ ਕੇ ਮੇਰੇ ਘਰ ਵਾਲੇ ਤੋਂ ਮੋਹਰ ਲਵਾ ਲਾ, ਜਦ ਕਿ ਮੋਹਰ ਵੀ ਉਹਦੇ ਕੋਲ ਹੋਣੀ ਚਾਹੀਦੀ ਸੀ, ਸਾਈਨ ਵੀ ਉਹਦੇ ਕੋਲ ਹੋਣੇ ਚਾਹੀਦੇ ਸੀ। ਸੋ ਇਸ ਲਈ ਇਹ ਦ੍ਰਿਸ਼ ਪੰਜਾਬ 'ਚ ਰਿਹਾ ਤੇ ਇਹਨੂੰ ਲੈ ਕੇ ਮੁੱਦਾ ਵੀ ਬਣਦਾ ਰਿਹਾ। ਪੰਚਾਇਤ ਦੀਆਂ ਸਰਕਾਰੀ ਬੈਠਕਾਂ, ਚਾਹੇ ਉਹ ਡੀਸੀ ਬੁਲਾਵੇ, ਚਾਹੇ ਡੀਡੀਪੀਓ ਬੁਲਾਵੇ, ਚਾਹੇ ਵੀਡੀਓ ਬੁਲਾਵੇ, ਚਾਹੇ ਪੰਚਾਇਤ ਮੰਤਰੀ ਬੁਲਾਉਣ, ਚਾਹੇ ਸਕੱਤਰ ਬੁਲਾਉਣ, ਸੋ ਉਹਨਾਂ ਬੈਠਕਾਂ ਦੇ ਵਿੱਚ ਮੈਂ ਜੀ ਸਰਪੰਚ ਜੀ ਸਾਹਮਣੇ ਨਾਂ ਆਉਂਦਾ, ਅੱਛਾ ਬੀਬੀ ਕਮਲਜੀਤ ਕੌਰ, ਉਹ ਬੰਦਾ ਦੇਖਦਾ ਕੌਰ, ਹਾਂਜੀ ਉਹ ਬਸ ਮੇਰੀ ਉਹ ਘਰ ਵਾਲੀ ਹੈ ਜੀ, ਮੈਂ ਹੀ ਕਰਦਾ ਜੀ ਕੰਮ ਤਾਂ ਸਰ। ਸੋ ਉਹ ਬੈਠਕਾਂ 'ਚ ਮਤਲਬ ਕਿ ਉਹਨਾਂ ਦੇ ਘਰ ਵਾਲੇ ਬੈਠਦੇ ਰਹੇ। ਸੋ ਇਸ ਨੂੰ ਲੈ ਕੇ ਲਗਾਤਾਰ ਮਾਮਲਾ ਪਿਛਲੀਆਂ ਸਰਕਾਰਾਂ ਦੇ ਸਮੇਂ ਵੀ ਹੋਇਆ, ਪਰ ਉਹ ਕੋਈ ਹੱਲ ਨਹੀਂ ਕਰ ਸਕੇ, ਨਾ ਬਾਦਲ, ਨਾ ਚੰਨੀ, ਨਾ ਕੈਪਟਨ। ਸੋ ਹੁਣ ਇਸ ਮਸਲੇ ਦੇ ਉੱਤੇ ਸਾਹਮਣੇ ਜ਼ਰੂਰ ਆਈ ਆਮ ਆਦਮੀ ਪਾਰਟੀ, ਇਸ ਨੂੰ ਕਿੰਨਾ ਅਮਲੀ ਜਾਮਾ ਪਹਿਨਾਇਆ ਜਾਊਗਾ ਦੇਖਣ ਦੀ ਗੱਲ ਆ। ਬਕਾਇਦਾ ਤੌਰ ਤੇ ਡੀਸੀਆਂ ਨੂੰ ਹਦਾਇਤ ਭੇਜ ਦਿੱਤੀ ਗਈ ਆ, ਆਰਡਰ ਹੋ ਗਏ ਨੇ, ਡੀਡੀਪੀਓ ਬੀਡੀਪੀਓ ਨੂੰ ਕਹਿ ਦਿੱਤਾ ਗਿਆ ਕਿ ਭਾਈ ਜਿਹੜੀ ਵੀ ਕਾਰਵਾਈ ਹੈ, ਜਿਹੜੀ ਵੀ ਬੈਠਕ ਹੈ, ਜਿਹੜਾ ਵੀ ਮਸਲਾ ਹੈ, ਉਹ 'ਚ ਜੇ ਮਹਿਲਾ ਬੀਬੀ ਸਰਪੰਚ ਹੈ ਤਾਂ ਉਹ ਆਊਗੀ, ਜੇ ਪੰਚ ਹੈ ਤਾਂ ਉਹ ਆਊਗੀ, ਉਹਨਾਂ ਦੀ ਹਾਜ਼ਰੀ ਹੋਊਗੀ, ਉਹਨਾਂ ਦੀ ਮਨਜ਼ੂਰੀ ਹੋਊਗੀ, ਉਹਨਾਂ ਦੀ ਤਕਰੀਰ ਹੋਊਗੀ, ਉਹਨਾਂ ਦੇ ਦਸਤਖਤ ਹੋਣਗੇ, ਉਹਨਾਂ ਦੀ ਮੌਜੂਦਗੀ ਹੋਊਗੀ। ਜੇਕਰ ਉਹਨਾਂ ਦੀ ਥਾਂ ਦੇ ਉੱਤੇ ਉਹਨਾਂ ਦਾ ਘਰ ਵਾਲਾ ਆਇਆ ਤਾਂ ਘਰ ਵਾਲੇ ਦੇ ਉੱਤੇ ਕਾਨੂੰਨੀ ਕਾਰਵਾਈ ਹੋਊਗੀ ਔਰ ਪੰਚੀ ਸਰਪੰਚੀ ਤੋਂ ਛੁੱਟੀ ਹੋ ਸਕਦੀ ਹੈ। ਸੋ ਇਸ ਦੀ ਹਦਾਇਤ ਅਚੇਚੇ ਤੌਰ ਤੇ ਪੰਚਾਇਤ ਵਿਭਾਗ ਵੱਲੋਂ ਕਰ ਦਿੱਤੀ ਗਈ ਆ। ਪਰ ਤੁਸੀਂ ਜਿਵੇਂ ਸ਼ੁਰੂ 'ਚ ਗੱਲ ਫਰਮਾਈ ਕਿ ਇੱਥੇ ਤਾਂ ਬੀਬੀ ਮੰਤਰੀ ਵੀ ਬਣ ਜਾਵੇ ਤਾਂ ਵੀ ਘਰ ਵਾਲਾ ਚਲਾਉਂਦਾ, ਤੇ ਤਾਂ ਫਿਰ ਪੰਚੀ ਸਰਪੰਚੀ ਆ ਬਾਈ। ਤੇ ਇਹ ਇਸ ਮਸਲੇ ਨੂੰ ਸੁਧਾਰਨਾ, ਜਿਹੜੀ ਫੌਕੀ ਮਰਦਾਨਗੀ ਆ, ਇਹਨੂੰ ਲਾਂਭੇ ਰੱਖਣਾ ਔਰ ਔਰਤ ਨੂੰ ਇਸ ਗੱਲ ਦਾ ਉੱਤੇ ਮਾਣ ਕਰਨਾ ਕਿ ਭਾਈ ਤੂੰ ਵੀ ਉਨੀ ਓ ਪੜ੍ਹੀ ਲਿਖੀ ਆ, ਤੈਨੂੰ ਵੀ ਉਨੀ ਓ ਸਮਾਜ ਦੀ ਸਮਝ ਆ, ਸਾਡੇ ਨਾਲੋਂ ਵੱਧ ਤੂੰ ਚਲਾਉਣੀ ਆ, ਘਰ ਵੀ ਚਲਾ ਲੈਣੀ ਆ ਤੂੰ, ਸਮਾਜ ਵੀ ਚਲਾ ਲੈਣੀ ਆ, ਸੋ ਇਸ ਲਈ ਸਾਡੇ ਨਾਲੋਂ ਵੱਧ ਤਾਕਤ ਆ ਤੇਰੇ ਕੋਲ, ਤੂੰ ਇੱਕ ਟਾਈਮ 'ਚ 5 ਕੰਮ ਕਰਨ ਦੀ ਮਹਾਰਤ ਵੀ ਰੱਖਦੀ ਆ। ਪਰ ਅਸੀਂ ਨਹੀਂ ਛੱਡ ਪਾਉਂਦੇ। ਪਰ ਜੇਕਰ ਆ ਕਾਗਜ਼ੀ ਕਾਰਵਾਈ ਤੋਂ ਅੱਗੇ ਵੱਧ ਕੇ ਹਕੀਕਤੀ ਕਾਰਵਾਈ ਹੋਈ, ਫਿਰ ਤਾਂ ਸਮਝ ਆਏਗੀ ਕਿ ਹਾਂ ਕੁਝ ਸਰਕਾਰ ਦੀ ਕਰਨ ਦੀ ਮਨਸ਼ਾ ਹੈ। ਜੇ ਸਿਰਫ ਇਹ ਆਰਡਰ ਫਾਈਲਾਂ 'ਚ ਰਹਿ ਗਏ, ਕਿਉਂਕਿ ਕਾਰਵਾਈ ਦੇ ਲਈ ਮਾਹੌਲ ਕਿੱਥੋਂ ਬਣਨਾ? ਮਾਹੌਲ ਬਣਨਾ ਪੰਚਾਇਤ ਸੈਕਟਰੀ ਤੋਂ, ਮਾਹੌਲ ਬਣਨਾ ਡੀਡੀਪੀਓ ਬੀਡੀਪੀਓ ਤੋਂ, ਮਾਹੌਲ ਬਣਨਾ ਜ਼ਿਲ੍ਹਾ ਪੰਚਾਇਤ ਅਫਸਰ ਤੋਂ, ਮਾਹੌਲ ਬਣਨਾ ਪੰਚਾਇਤ ਮੰਤਰੀਆਂ ਦੇ ਹਵਾਲੇ ਨਾਲ, ਡੀਸੀਆਂ ਦੇ ਹਵਾਲੇ ਨਾਲ। ਸੋ ਜੇਕਰ ਉੱਥੇ ਹੀ ਰਲਗੱਡ ਹੁੰਦਾ, ਕਿਉਂਕਿ ਟੈਲਾਂ, ਸੀਮੈਂਟ, ਰੇਤਾ, ਫੰਡ, ਰਾਸ਼ਨ, ਉਹ ਸਾਰਾ ਖੇਡ ਆ ਜਿਹੜਾ ਉਹ ਕਹਿੰਦਾ ਯਾਰ ਹੁਣ ਬੀਬੀ ਨੂੰ ਕਾਹਨੂੰ ਲਾਉਣਾ, ਬੰਦੇ ਨਾਲੇ ਤਾਲਮੇਲ ਕਰਕੇ ਬਾਹਰੇ ਖਾ ਲਓ। ਸੋ ਬੀਬੀ ਤਾਂ ਵਿਚਾਰੀ ਦਸਤਖਤ ਕਰਨ ਜੋਗੀ ਰਹਿ ਜਾਂਦੀ ਹੈ। ਸੋ ਇਸ ਲਈ ਇੱਕ ਤਾਂ ਬੀਬੀਆਂ ਖੁਦ ਸਟੈਂਡ ਲੈਣ, ਬੀਬੀਆਂ ਨੂੰ ਖੁਦ ਕਰਨਾ ਚਾਹੀਦਾ ਕਿ ਜੇਕਰ ਸਾਡੀ ਸੀਟ ਆ, ਅਸੀਂ ਚੁਣਿਆ ਲੋਕਾਂ ਨੇ, ਤਾਂ ਅਸੀਂ ਕਰਾਂਗੇ। ਪਰ ਉਹਦੇ ਨਾਲ ਫਿਰ ਘਰੇ ਅਗਲਾ ਕਲੇਸ਼ ਤੋਂ ਡਰਦਾ, ਅਗਲਾ ਕਹਿੰਦਾ ਕਿ ਠੀਕ ਆ ਤੂੰ ਹੀ ਕਰ ਲਾ। ਤੇ ਦੂਜਾ ਫਿਰ ਉਹ ਰਾਜਨੀਤਿਕ ਦ੍ਰਿਸ਼ ਵੀ ਹੁੰਦਾ ਕਿ ਕਈ ਥਾਵਾਂ ਤੇ ਸੀਟਾਂ ਇਸ ਲਈ ਰਾਖਵੀਆਂ ਕਰਾਈਆਂ ਜਾਂਦੀਆਂ ਕਿ ਆਹ ਬੰਦਾ ਅਸੀਂ ਲਾਂਭੇ ਕਰਨਾ, ਇਸ ਲਈ ਇੱਥੇ ਰਾਖਵੀਂ ਕਰਾ ਲਓ, ਚਾਹੇ ਉਹ SCBC ਰਾਖਵੀਂ ਕਰਾ ਲਓ, ਚਾਹੇ ਬੀਬੀ ਰਾਖਵੀਂ ਕਰਾ ਲਓ। ਫਿਰ ਬੰਦਾ ਆਪਣੀ ਭੈਣ ਨੂੰ ਲੜਾਉਂਦਾ, ਆਪਣੀ ਮਾਂ ਨੂੰ ਲੜਾਉਂਦਾ, ਆਪਣੀ ਘਰ ਵਾਲੀ ਨੂੰ ਲੜਾਉਂਦਾ, ਜਾਂ ਕਿਸੇ ਹੋਰ ਬੰਦੇ ਪਿੰਡ 'ਚੋਂ ਲੱਭਦਾ। ਪਰ ਜਦੋਂ ਆਪਣੇ ਆਪ ਚੋਣ ਇਸ ਹਵਾਲੇ ਨਾਲ ਹੋਣ ਲੱਗ ਜਾਵੇ ਕਿ ਹਾਂ ਭਾਈ ਆਹ ਹੱਕਦਾਰ ਨੇ, ਜਿਹੜੀ ਮਤਲਬ ਤੁਸੀਂ ਜਿਵੇਂ SCBC ਭਾਈਚਾਰੇ ਸੀਟਾਂ ਰਾਖਵੀਆਂ ਨੇ, MLA ਦੀਆਂ ਸੀਟਾਂ ਰਾਖਵੀਆਂ ਨੇ, MP ਦੀਆਂ ਸੀਟਾਂ ਰਾਖਵੀਆਂ ਨੇ, ਕੀ ਉਹਨਾਂ ਰਾਖਵੀਆਂ ਸੀਟਾਂ ਤੋਂ ਬਿਨਾਂ ਬਾਕੀ ਥਾਂ ਦੇ ਉੱਤੇ ਕੈਪੇਬਲ ਉਹ ਬੰਦੇ ਹੀ ਨਹੀਂ ਹੈਗੇ ਕਿ SCBC ਭਾਈਚਾਰੇ ਚੋਂ ਜਾਂ ਪਛੜੇ ਭਾਈਚਾਰੇ ਚੋਂ ਕਿਸੇ ਹੋਰ ਸੀਟ ਦੇ ਉੱਤੇ ਬੰਦਾ ਕਾਬਲੇ ਨਹੀਂ ਕੋਈ ਉਹ ਲੜ ਸਕੇ? ਉਹਨਾਂ ਲਈ ਉਹ ਸੀਟ ਨਹੀਂ ਕਦੇ ਛੱਡੀ। ਮਤਲਬ ਇਹਨਾਂ ਤੁਸੀਂ ਲੀਡਰ ਦੇਖ ਕੇ ਨਹੀਂ ਛੱਡਦੇ ਸੀਟ, ਤੁਸੀਂ ਬੰਦੇ ਦੀ ਕਾਬਲੀਅਤ ਦੇਖ ਕੇ ਨਹੀਂ ਛੱਡਦੇ। ਤੁਸੀਂ ਕਹਿੰਦੇ ਹੋ ਆਹ ਜਰਨਲ ਹੈ ਤਾਂ ਜਰਨਲ ਹੀ ਲੜੂਗਾ, ਉੱਥੇ ਜਾਏ ਦੂਏ ਬੰਦੇ ਨੇ ਕੰਮ। ਇਸੇ ਤਰ੍ਹਾਂ ਜਿਹੜੀਆਂ ਸੀਟਾਂ ਬੀਬੀਆਂ ਲਈ ਰਾਖਵੀਆਂ ਨਹੀਂ, ਉੱਥੇ ਕਦੇ ਦੇਖਿਆ ਕਿ ਕਦੇ ਬੀਬੀ ਨੂੰ ਲੜਾਇਆ ਗਿਆ ਹੋਵੇ? ਲੜਾਇਆ ਹੀ ਉੱਥੇ ਜਾਂਦਾ ਜਿੱਥੇ ਮਜਬੂਰੀ ਆ।
ਸੋ ਇਹ ਮਜਬੂਰੀ ਨੇ ਕਿਤੇ ਸੰਕੇਤ ਦਿੱਤਾ ਕਿ ਮਰਦ ਚਲਾਉਣਾ ਚਾਹੁੰਦੇ ਨੇ। ਸੋ ਜੀ ਹੁਣ ਧਾਲੀਵਾਲ ਸਾਹਿਬ ਨੇ ਹੁਕਮ ਹੋਏ ਨੇ, ਮਾਨ ਸਰਕਾਰ ਵੱਲੋਂ ਹੁਕਮ ਹੋਏ ਨੇ, ਇਸ ਹੁਕਮ ਨੂੰ ਕੀ ਅਮਲੀ ਜਾਮਾ ਪਹਿਨਾਇਆ ਜਾਊਗਾ ਜਾਂ ਨਹੀਂ, ਇਹਦਾ ਆਉਂਦੇ ਦਿਨਾਂ 'ਚ ਅਸਰ ਦੇਖਣ ਵਾਲੀ ਗੱਲ ਹੋਊਗੀ। ਨਹੀਂ ਫਿਰ ਜੇ ਪਹਿਲਾਂ ਵਾਲਾ ਦ੍ਰਿਸ਼ ਰਿਹਾ ਤਾਂ ਉਹ ਵੀ ਸਾਹਮਣੇ ਆਊਗਾ, ਆਪਾਂ ਫਿਰ ਚਰਚਾ ਕਰ ਲਾਂਗੇ। ਜੀ ਬਿਲਕੁਲ, ਦੇਖੋ ਇਹ ਤਾਂ ਅਸੀਂ ਦੇਖਿਆ ਪਿੰਡਾਂ ਦੇ ਵਿੱਚ ਸਰਕਾਰ ਦਾ ਇਹ ਚੰਗਾ ਕਦਮ ਹੈ, ਸਾਡੀਆਂ ਭੈਣਾਂ, ਸਾਡੀਆਂ ਧੀਆਂ, ਸਾਡੀਆਂ ਮਾਵਾਂ ਨੂੰ ਥੋੜ੍ਹੀ ਜਿਹੀ ਪਾਵਰ ਦੇਣ ਦਾ। ਆਪਾਂ ਤਾਂ ਇੱਥੋਂ ਤੱਕ ਵੀ ਦੇਖਿਆ ਸ਼ਰਮਾ ਜੀ ਕਿ ਜੇ ਮੰਨ ਲਓ ਪਿੰਡ ਦੇ ਵਿੱਚ ਸਰਪੰਚੀ ਰਿਜ਼ਰਵ ਹੋ ਗਈ, ਮੰਨ ਲਓ ਸਾਡੇ ਕਿਸੇ ਐਸਸੀ ਭਰਾ ਨੇ, BC ਭਰਾ ਨੇ ਲੜਨੀ ਹੈ ਸਰਪੰਚੀ, ਉੱਥੇ ਵੀ ਕਈ ਜਿਹੜੇ ਕੜਮ ਚੌਧਰੀ ਕਹਿ ਲਓ ਹੁੰਦੇ ਆ, ਜਾਂ ਜਿਹੜੇ ਰਸੂਖਵਾਨ ਹੁੰਦੇ ਆ, ਸਿਆਸੀ ਲੋਕਾਂ ਦੇ ਨੇੜੇ ਹੁੰਦੇ ਆ, ਉਹ ਆਪਦਾ ਬੰਦਾ ਠਾ ਕੇ ਉਹਨੂੰ ਜਿਤਾ ਕੇ ਕਿਵੇਂ ਨਾ ਕਿਵੇਂ ਕਰਕੇ ਪ੍ਰਵੀਨ ਜੀ ਸੀਰੀ ਆਪਣੇ ਸਾਂਝੀ ਉਹਨਾਂ ਨੂੰ ਲੜਾਤਾ ਜਾਂਦਾ ਕਿ ਸਰਪੰਚੀ ਸਾਡੇ ਹੀ ਘਰੇ ਰਹੂਗੀ, ਉਹ ਖੇਤ 'ਚ ਕੱਖ ਵੱਢ ਰਿਹਾ ਹੁੰਦਾ, ਸਰਪੰਚੀ ਆਪ ਕਰ ਰਹੇ ਹੁੰਦੇ ਨੇ। ਸੋ ਇਸ ਲਈ ਇਹ ਵਰਤਾਰਾ ਬਿਲਕੁਲ ਬਰਕਰਾਰ ਰਿਹਾ। ਬਿਲਕੁਲ। ਸੋ ਜੇਕਰ ਆਪਾਂ ਕਹਿੰਦੇ ਆ ਵੀ ਇਹ ਜਿਹੜੀਆਂ ਪੰਚਾਇਤੀ ਸੰਸਥਾਵਾਂ ਹੈ, ਜੇਕਰ ਇਹਨਾਂ ਨੂੰ ਅਸੀਂ ਕਹਿੰਦੇ ਆ ਕਿ ਹੋਰ ਸਮਰੱਥ ਬਣਾਉਣਾ, ਤਾਂ ਇਹਨਾਂ ਨੂੰ ਥੋੜ੍ਹੀਆਂ ਜਿਹੀਆਂ ਤਾਕਤਾਂ ਵੀ ਦੇਣੀਆਂ ਪੈਣਗੀਆਂ। ਤੇ ਜਿਹੜੀਆਂ ਮੇਰੇ ਖਿਆਲ ਦੇ ਵਿੱਚ 73ਵੀਂ ਸੋਧ ਹੈ ਸ਼ਰਮਾ ਜੀ, ਜੇ ਮੈਂ ਉਹ ਗਲਤ ਨਾ ਹੋਵਾਂ, ਜਿਹਦੇ ਵਿੱਚ 19 ਅਧਿਕਾਰ ਵੱਡੇ ਇਸ ਤੱਕ ਪੰਚਾਇਤਾਂ ਨੂੰ ਮਤਲਬ ਮਿਲਣੇ, ਪਿੰਡ ਦੀ ਆਰਥਿਕਤਾ ਦੇ ਨਾਲ ਜੁੜੇ ਜਿਹੜੇ ਅਧਿਕਾਰ ਆ ਉਹ ਦਿੱਤੇ ਗਏ ਆ, ਔਰ ਪੰਚਾਇਤਾਂ ਨੂੰ ਬਹੁਤ ਵੱਡੇ ਅਧਿਕਾਰ ਉਹਦੇ 'ਚ ਹੈਗੇ ਆ, ਆਪਣੀਆਂ ਗ੍ਰਾਂਟਾਂ ਦੇ ਫੈਸਲੇ ਆਪ ਕਰਨਾ ਜਾਂ ਸਰਕਾਰਾਂ ਦੇ ਵਿੱਚ ਜੋ ਅਪਰੋਚ ਆ ਉਹਨਾਂ ਦੇ। ਪਰ ਕੋਈ ਸਿਆਸੀ ਲੀਡਰ ਸਾਡਾ ਜਿਹੜਾ ਹੈ, ਖਾਸ ਕਰਕੇ ਪ੍ਰਵੀਨ ਜੀ ਗ੍ਰਾਮ ਸਭਾ ਦੇ ਫੈਸਲੇ ਨੂੰ ਅਦਾਲਤ 'ਚ ਵੀ ਚੁਣੌਤੀ ਨਹੀਂ ਮਿਲਦੀ ਜੀ। ਬਿਲਕੁਲ, ਗ੍ਰਾਮ ਸਭਾ ਉਵੇਂ ਹੀ ਹੈ ਜਿਵੇਂ ਭਾਰਤੀ ਸੰਸਦ ਹੈ। ਸੋ ਇਸ ਲਈ ਉਹ ਵੀ ਸਾਨੂੰ ਅਜੇ ਤੱਕ ਰਸਮੀ ਤੌਰ ਤੇ ਕਰ ਨਹੀਂ ਦਿੱਤੀਆਂ ਜਾਂਦੀਆਂ, ਨਾ ਹੋਣ ਦਿੱਤੀਆਂ ਜਾਂਦੀਆਂ, ਉੱਥੇ ਵੀ ਕਾਗਜ਼ਾਂ 'ਚ ਰਜਿਸਟਰਾਂ ਤੇ ਹੋ ਜਾਂਦੀਆਂ। ਤੇ ਉਹ ਨਵੀਂ ਸਰਕਾਰ ਨੇ ਬਹੁਤ ਦਮ ਭਰਿਆ ਸੀ ਗ੍ਰਾਮ ਸਭਾਵਾਂ ਕਰਾਵਾਂਗੇ, ਪਰ ਉੱਥੇ ਵੀ ਅਜੇ ਅਮਲੀ ਰੂਪ ਨਹੀਂ ਸਾਹਮਣੇ ਆ ਰਿਹਾ। ਸ਼ਰਮਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਤੇ ਅਹਿਮ ਟਿੱਪਣੀਆਂ ਦੇ ਲਈ। ਜੀ ਬਹੁਤ ਸ਼ੁਕਰੀਆ ਜੀ। ਸੋ ਇਹ ਸਨ ਆਪਣੇ ਨਾਲ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਮਾਂ ਇਜਾਜ਼ਤ ਨਹੀਂ ਦਿੰਦਾ, ਸਮਾਂ ਸਮਾਪਤੀ ਦਾ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।